ਤੁਸੀਂ ਇਹਦੇ ਵਿੱਚ ਪਾਣੀ ਲੈ ਕੇ ਅਗਰ ਖਾਲੀ ਟੂਬਲ ਦਾ ਜਾਣਾ ਫਿਰ ਉਹਦੀ ਇੱਧਰ ਨੂੰ ਡੈਡ ਸਲੋਪ ਦਿੱਤੀ ਜਾਂਦੀ ਹੈ। ਫਰਜ਼ ਕੀਤਾ ਅੱਗੇ 11 ਦਾ ਵੀ ਚੈੱਕ ਕਰਕੇ ਲੈਵਲ, ਉਸ ਤੋਂ ਬਾਅਦ ਸੈਂਟੀ ਦੀ ਸਲੋਪ ਦੇਣੀ ਹੈ, 2 ਸੈਂਟੀ ਦੀ ਦੇਣੀ ਹੈ। ਝੰਡੇ ਬਲੋਚ ਨੇ ਆਖਿਆ ਸੀ ਲੱਭਦੀ ਨੂੰ ਕੰਨੀ ਬੁੰਦੇ ਤੇ ਦੁਨੀਆਂ ਮਦੀਆਂ ਕੰਨ ਪੜਾ ਕੇ। ਓਹੋ ਇਹ ਆ ਚੌਧਰੀ ਸਾਹਿਬ ਸਾਰੀ ਗੱਲ ਮਾਇਆ ਦੀ ਤੇ ਲੱਭਣ ਦੀ। ਇਹ ਖਾਲਾ 2 ਨੰਬਰ ਆ। ਇਹਦੇ ਵਿੱਚ ਤੁਸੀਂ ਅਗਰ ਪਾਣੀ ਲਾਣਾ ਨਾ ਜੀ ਸੋਲਰ ਵਾਲਾ ਤੇ ਬਿਹਤਰੀਨ ਇਹ 'ਚ ਜਾਂਦਾ, ਉਹ ਖਰਾਬ ਨਹੀਂ ਹੁੰਦਾ ਪਾਣੀ ਇਹਦੇ 'ਚ ਵੀ। ਹਾਂਜੀ ਇਸ ਤੋਂ ਪਿੱਛੇ ਜਿਹੜਾ ਨਾ ਜੀ ਇਹ ਆ ਜੀ 3 ਨੰਬਰ। ਇਹ ਖਾਲਾ ਇੱਥੋਂ 3 ਨੰਬਰ ਸ਼ੁਰੂ ਹੋ ਗਿਆ ਜੀ। ਮਾਲਕ ਆਪਣੀ ਜਗ੍ਹਾ ਤੇ ਸੱਚਾ ਹੈ। ਮਾਲਕ ਕਹਿੰਦਾ ਵੀ ਜਿਹੜੀ ਇੱਟ ਅੱਗੇ ਹੀ ਖਰਾਬ ਆ, ਮਾੜੀ ਮੋਟੀ ਜਾਂ ਟੁੱਟੀ ਆ, ਤੂੰ ਉਹਨੂੰ ਹੀ ਤੋੜ ਲਾ, ਤੋੜ ਕੇ ਲਾ ਲਾ। ਮਿਸਤਰੀ ਕਹਿੰਦਾ ਵੀ ਨਹੀਂ, ਮੈਂ ਆ ਜਿਹੜੀ ਸਹੀ ਸਲਾਮਤ ਤੇ ਸੋਹਣੀ ਇੱਟ ਬਣੀ ਹੈ ਨਾ ਉਹਨੂੰ ਵਿਚਾਲਿਓਂ ਤੋੜਨਾ। ਇਹਦਾ ਮਕਸਦ ਤੋੜਨ ਦਾ ਇਹ ਆ ਵੀ ਇਹ ਕਹਿੰਦਾ ਵੀ ਉਹ ਟੁੱਟ ਸੌਖੀ ਜਾਂਦੀ ਆ। ਮਿਸਤਰੀ ਆਇਆ ਨਾ, ਕਿਸੇ ਨੇ ਕਿਹਾ ਵੀ ਸਾਡਾ ਖੂਰਾ ਬਣਾ ਦਿਓ ਹਾਂਜੀ ਨਹਾਉਣ ਵਾਸਤੇ, ਭਾਂਡੇ ਭੁੰਡੇ ਧੋਣ ਵਾਸਤੇ, ਤੇ ਉਹਨੇ ਮਗਰ ਟੈਲੀਫੋਨ ਕੀਤਾ ਉੱਥੇ ਖਲੋ ਕੇ ਘਰ, ਕਹਿੰਦਾ ਜੀ 6 ਮਹੀਨੇ ਦਾ ਕੰਮ ਲੱਭ ਗਿਆ। ਹਾਂ ਹੁਣ ਤੁਸੀਂ ਬੇਫਿਕਰ ਹੋ ਜਾਓ, ਬੇਫਿਕਰ ਹੋ ਜਾਓ। ਆ 1 2 3 ਹਾਂਜੀ ਹਾਂਜੀ ਇੱਥੇ ਢੱਕਣ ਇੱਕ ਹੋਊਗਾ। ਹਾਂਜੀ ਇੱਕ ਕਿਦਾਂ ਉਹ ਬੰਦ ਕੀਤਾ, ਇਧਰੋਂ ਪਾਣੀ ਆ ਰਿਹਾ ਤੇ ਇਹਦੇ ਚ ਜਾ ਰਿਹਾ। ਜਿੱਥੇ ਆ ਗਏ 4 ਉੱਥੇ ਢੱਕਣ 2, ਇੱਕ ਚੋਂ ਆ ਰਿਹਾ ਇੱਕ ਚ ਜਾ ਰਿਹਾ, 2 ਬੰਦ। अस्सलाम वालेकुम। ਸਿਆਣੇ ਕਹਿੰਦੇ ਵੀ ਖਾਰਸ਼ੀ ਕੁੱਤੀ ਤੇ ਮਖਮਲ ਦੀ ਝੁੱਲ। ਉਹ ਕਹਿੰਦੇ ਨਾ ਵੀ ਸਵਾਰੀ ਲੱਭੇ ਨਾ ਲੱਭੇ ਸਪੀਡ 190। ਵੀ ਸਾਨੂੰ ਫਸਲਾਂ ਦੇ ਵਿੱਚੋਂ ਜ਼ਿਮੀਦਾਰਾਂ ਚੋਂ ਕੋਈ ਸ਼ੈ ਬਚੇ ਜਾਂ ਨਾ ਬਚੇ, ਪਰ ਹਰ ਜ਼ਿਮੀਦਾਰ ਦਾ ਜੀ ਕਰਦਾ ਵੀ ਜਿਹੜੀ ਕੋਈ ਜਦੀਦ ਸ਼ੈ ਆਵੇ, ਜਦੀਦ ਮਸ਼ੀਨ ਆਵੇ, ਵੀ ਉਹ ਸਾਡੇ ਤੱਕ ਪਹੁੰਚੇ, ਵੀ ਅਸੀਂ ਆਪਣੇ ਮਰੱਬੇ 'ਚ ਉਹ ਜਦੀਦ ਕੰਮ ਕਰੀਏ। ਪਰ ਉਹ ਕਰਨਾ ਔਖਿਆਂ ਸੌਖਿਆਂ ਹੋ ਕੇ ਹੀ ਪੈਂਦਾ। ਔਖ ਸੌਖ ਨਾਲ ਹੀ ਕੰਮ ਹੁੰਦੇ ਆ, ਪਰ ਥੋੜ੍ਹਾ ਬਹੁਤਾ ਬੰਦੇ ਨੂੰ ਇਹ ਆ ਵੀ ਸ਼ੌਕ ਹੋਣਾ ਚਾਹੀਦਾ। ਸਾਡੇ ਇੱਥੇ ਖਾਲੇ 'ਚ ਨਾ ਅਸੀਂ ਤੁਹਾਨੂੰ ਪਤਾ ਵੀ ਪਲੇਟਾਂ ਵਾਲਾ ਟੂਬਲ ਲਾਇਆ, ਉਹਦਾ ਪਾਣੀ ਪੂਰੇ ਮਰੱਬੇ ਨੂੰ ਲੱਗਦਾ ਨਹੀਂ। ਪਹਿਲਾਂ ਅਸੀਂ ਕਿੱਲੇ ਕੁ ਦਾ ਔਖੇ ਸੌਖੇ ਹੋ ਕੇ ਖਾਲਾ ਬਣਾਇਆ, ਜਿਹੜਾ ਸਲੇਟਾਂ ਵਾਲਾ ਬਣਾਇਆ ਖਾਲਾ, ਤੇ ਹੁਣ ਅੱਲਾ ਨੇ ਗੁੰਜਾਇਸ਼ ਦਿੱਤੀ, ਅਸੀਂ ਕਿੱਲੇ ਕੁ ਦਾ ਹੋਰ ਪਾ ਰਹੇ ਹਾਂ। ਤੁਹਾਨੂੰ ਦਿਖਾਉਂਦੇ ਹਾਂ, ਸਾਡੇ ਕੋਲ ਮਿਸਤਰੀ ਸਾਹਿਬ ਲੱਗੇ ਹੋਏ ਆ, ਬੜੇ ਕਾਰੀਗਰ ਬੰਦੇ, ਹੈ ਹੀ ਕੰਮ ਬੜੀ ਕਾਰੀਗਰੀ ਦਾ। ਤੇ ਇਹ ਅਸੀਂ ਲੈ ਕੇ ਆਂਦਾ ਜੀ ਸਾਹੀਵਾਲ ਤੋਂ। ਅਸੀਂ ਇਹ ਖਾਲਾ ਜਿਹੜਾ ਤੁਸੀਂ ਉਹ ਪਿਆ ਦੇਖ ਰਹੇ ਆ ਨਾ, ਆਹ ਟੋਟੇ ਆ, ਇਹ 3 ਫੁੱਟ ਦਾ ਇੱਕ ਟੋਟਾ ਹੁੰਦਾ ਜੀ, ਸੀਮੈਂਟ ਦਾ ਬਣਿਆ ਹੈ ਪੱਕਾ ਟੋਟਾ। ਇਹ ਇੱਕ ਟੋਟਾ 2400 ਰੁਪਏ ਦਾ 3 ਫੁੱਟ ਦਾ ਹੈ। ਤੇ ਆ ਇਦਾਂ ਹੀ ਆ ਟੋਟੇ ਜੋੜ ਕੇ ਇੱਕ ਵਾਰੀ ਤੁਹਾਨੂੰ ਦਿਖਾਉਂਦੇ ਆ ਵੀ ਇਦਾਂ ਖਾਲਾ ਬਣਿਆ। ਮਿਸਤਰੀ ਸਾਹਿਬ ਹਜੇ ਆਪਣਾ ਪੱਧਰਾ ਕਰ ਰਹੇ ਆ ਜੀ, ਤੇ ਫਿਰ ਉਹ ਤੁਹਾਨੂੰ ਇੱਕ ਟੋਟਾ ਲਾ ਕੇ ਵੀ ਦਿਖਾ ਦੇਣਗੇ। ਆ ਅੱਗੇ ਨੂੰ ਆਇਓ ਜੀ। ਇੱਥੇ ਇਦਾਂ ਇੱਕ ਟੋਟੇ ਦੇ ਵਿੱਚ ਇਦਾਂ ਟੋਟਾ ਫਸਾ ਦਿੰਦੇ ਆ। ਇਦਾਂ ਥਾਂ ਬਣੀ ਹੋਈ ਹੈ ਵਿੱਚ ਇਹਦੇ, ਆ ਵਿੱਚ ਥਾਂ, ਇਦਾਂ ਵਿੱਚ ਥਾਂ ਬਣੀ ਹੋਈ ਹੈ ਟੋਟੇ ਦੇ ਵਿੱਚ, ਇਦਾਂ ਟੋਟਾ ਫਸ ਜਾਂਦਾ ਇਦਾਂ, ਤੇ ਪਾਣੀ ਆਂਦਾ ਛਾਲਾ ਮਾਰਦਾ ਖਾਲੇ ਦੇ ਵਿੱਚ, ਨਾ ਕੋਈ ਖੱਟਣ ਦੀ ਲੋੜ, ਤੇ ਦੁੱਖ ਮੁੱਕ ਜਾਂਦੇ। ਤੇ ਉੱਚਾ ਕਰਕੇ ਲਾ ਲਓ, ਨੀਵਾਂ ਕਰਕੇ ਲਾ ਲਓ, ਜਿੱਦਾਂ ਤੁਹਾਡਾ ਜੀ ਕਰਦਾ ਉੱਦਾਂ ਲਾ ਲਓ। ਅਸੀਂ ਇਹਦੇ 'ਚੋਂ ਨਹਿਰ ਦਾ ਪਾਣੀ ਟਪਾਉਣਾ, ਅਸੀਂ ਥੋੜ੍ਹਾ ਜਿਹਾ ਨੀਵਾਂ ਕਰਕੇ ਲਾਇਆ, ਆਪ ਦੀ ਲੋੜ ਦੇ ਹਿਸਾਬ ਨਾਲ ਲਾ ਲਓ। ਤੇ ਇੱਕ ਵਾਰੀ ਪੈਸੇ ਲੱਗਦੇ ਆ, ਪਰ ਇਹ ਵੀ ਕੰਮ ਚੰਗਾ ਹੋ ਜਾਂਦਾ। ਇਹ ਖਾਲੇ ਹੁਣ ਆਮ ਬਣਨ ਲੱਗ ਗਏ ਹਰ ਸ਼ਹਿਰ, ਹਰ ਜ਼ਿਲ੍ਹੇ ਦੇ ਵਿੱਚ, ਵੱਡੇ ਸ਼ਹਿਰਾਂ 'ਚ ਜਿਹੜੀਆਂ ਮਿੱਲਾਂ ਬਣੀਆਂ ਉਹਨਾਂ 'ਚ ਬਣਦੇ ਆ। ਉਹ ਦੇਖੋ ਰੇੜੂ ਦੇ ਉੱਤੇ ਨਾ ਲੱਦ ਕੇ, ਆ ਜਾਓ, ਇੱਦਾਂ ਲੱਦ ਕੇ ਸੰਭਾਲ ਕੇ ਵੀ ਟੁੱਟੇ ਨਾ। ਹੈ ਸਿਰਫ ਇੱਕ ਵਾਰੀ ਇੱਥੇ ਵਿੜਨ ਦੀ ਦੇਰ ਆ। ਜਦੋਂ ਖਾਲਾ ਇੱਥੇ ਆ ਕੇ ਵਿੜ ਜਾਂਦਾ ਨਾ, ਫਿਰ ਉਹ ਲੋਹਾ ਬਣ ਜਾਂਦਾ, ਫਿਰ ਨਹੀਂ ਜਾਂਦਾ ਕਿਸੇ ਪਾਸੇ ਵੀ। ਮੈਂ ਇੱਕ ਵਾਰੀ ਚੱਕਣਾ ਥਲਣਾ ਤੇ ਉਹ। ਚਾਚਾ ਬੂਟਾ ਤੈਨੂੰ ਕਿਵੇਂ ਦਾ ਲੱਗ ਰਿਹਾ ਕੰਮ ਸਾਡਾ? ਮੈਂ ਕਿਹਾ ਜੀ ਕੰਮ ਬੜਾ ਸੋਹਣਾ ਜੀ, ਬੜਾ ਬਿਹਤਰੀਨ ਕੰਮ ਆ ਇਹ। ਹਾਂ ਕੰਮ ਤਾਂ ਦੇਖੋ ਜੀ, ਕੋਈ ਵੀ ਆ ਨਾ ਜਿਹੜਾ ਨਵਾਂ ਕੰਮ ਕਰਾ ਲੈਣਾ ਨਾ ਜੀ, ਉਹ ਚੰਗਾ ਹੀ ਹੁੰਦਾ ਹੈ। ਚੰਗਾ। ਇਹ ਹੁਣ ਖਾਲਾ ਪੱਕਾ ਬਣ ਜਾਣਾ। ਇੱਕ ਤਾਂ ਪਾਣੀ ਟੁੱਟਣ ਤੋਂ, ਸਿਮਣ ਤੋਂ, ਖਰਾਬ ਹੋਣ ਤੋਂ ਬਚ ਗਿਆ। ਦੂਸਰਾ ਖੱਟਣ ਤੋਂ ਜਾਨ ਛੁੱਟ ਗਈ। ਜਿਹੜੇ ਆ ਰੋਜ਼ ਖਾਲੇ ਖੱਟਣੇ ਆ ਉਹਨਾਂ ਤੋਂ ਜਾਨ ਛੁੱਟ ਗਈ ਇਹਦੀ। ਤੇ ਬਾਹਰਲੇ ਬੜਾ ਸੋਹਣਾ ਕੰਮ ਆ ਜੀ। ਪਾਣੀ ਤਾਂ ਐਨ ਸਾਫ ਸੁਥਰਾ ਲੱਗਦਾ ਜੀ ਪੱਕੇ ਖਾਲੇ 'ਚ। ਫਿਰ ਇਹਦੇ ਨਾਲ ਤਾਂ ਹੋਰ ਸੌਖਾ ਕੰਮ ਹੀ ਕੋਈ ਨਹੀਂ। ਜਿੱਥੇ ਅਸੀਂ ਟੋਕ ਲਾਣੀ ਹੈ ਨਾ ਜੀ, ਹਾਂਜੀ, ਉੱਥੇ ਇੱਟਾਂ ਦੇ ਨਾਲ ਇਦਾਂ ਬਣਾ ਕੇ ਤੇ ਪੱਕਾ ਨੱਕਾ ਲਾ ਦੇਣਾ ਵੀ ਇਧਰੋਂ ਢੱਕਣ ਚੱਕਿਆ ਇੱਧਰ ਲਾਤਾ, ਇੱਧਰੋਂ ਚੱਕਿਆ ਇੱਧਰ ਲਾਤਾ। ਉਹ ਕਈਆਂ ਨਾਲ ਖਪਣ ਦੀ ਲੋੜ ਨਹੀਂ। ਐਡਾ ਕੁ ਬਾਲ ਵੀ ਆ ਕੇ ਪਾਣੀ ਲਾ ਸਕਦਾ, ਪਾਣੀ ਦੀ ਵਾਰੀ ਹੋਵੇ ਨਾ, ਐਡਾ ਕੁ ਨਿਆਣਾ ਆ ਕੇ ਪਾਣੀ ਲਾ ਦੇਵੇ। ਕਈ ਲਿਆਉਣ ਦੀ ਘਰੋਂ ਲੋੜ ਨਹੀਂ ਪੈਂਦੀ। ਉਹ ਟੋਕਾ ਨਹੀਂ ਬਦਲਣਾ ਨਾ ਜੀ ਨੱਕੇ ਦਾ, ਬਾਈ ਇਧਰੋਂ ਚੱਕਣਾ ਤੇ ਇੱਧਰ ਲਾ ਦੇਣਾ। ਦੇਖੋ ਕੈਸਾ ਜਦੀਦ ਦੌਰ ਆ ਗਿਆ, ਬਗੈਰ ਕਈ ਤੋਂ ਪਾਣੀ ਲੱਗ ਜਾਂਦਾ। ਹਾਂਜੀ, ਪਰ ਇੱਕ ਵਾਰੀ ਹਾਂ ਟੋਕਾਂ ਵੀ ਲਾ ਲਈਆਂ ਲੋਕਾਂ ਨੇ। ਹਾਂਜੀ, ਜਿਹੜੇ ਤਕੜੇ ਜ਼ਿਮੀਂਦਾਰ ਆ ਨਾ ਜੀ, ਅਸੀਂ ਤਾਂ ਨਹੀਂ ਲਾਈਆਂ, ਅਸੀਂ ਤਾਂ ਮਾਤੜ ਬੰਦੇ ਆ, ਸਾਡੇ ਕੋਲ ਤਾਂ ਨਹੀਂ ਇੰਨਾ ਖਰਚਾ ਹੋਇਆ ਜੀ। ਜਿਹੜੇ ਤਕੜੇ ਜ਼ਿਮੀਂਦਾਰ ਸੀ ਉਹਨਾਂ ਨੇ ਤਾਂ ਖਾਲੇ ਪੱਕੇ ਬਣਾ ਕੇ ਨਾ ਵਿੱਚ ਟੋਕਾਂ ਵੀ ਪੱਕੀਆਂ ਲਾਈਆਂ, ਜਿਹੜੀਆਂ ਵੀ ਕਈ ਦੀ ਲੋੜ ਹੀ ਨਾ ਪਵੇ, ਟੋਕ ਵੀ ਨਾ ਬੰਨਣੀ ਛੱਡਣੀ ਪਵੇ। ਤੇ ਬੜਾ ਸੋਹਣਾ ਕੰਮ ਆ ਜੀ। ਇਹ ਪਾਣੀ ਨਹੀਂ ਇਹਦੇ 'ਚ ਖਰਾਬ ਹੁੰਦਾ। ਹਾਂ, ਇਹਦੇ ਨਾਲ ਮਿੱਟੀ ਲਾ ਦੇਣੀ ਹੈ, ਨਾਲ ਬੂਟੇ ਲਾ ਦਿਓ, ਆ ਫਲਾਂ ਵਾਲੇ ਰੁੱਖ ਲਾ ਦਿਓ,
ਉਹ ਹੋ ਜਾਣੇ ਆ। ਇੰਨੀ ਕੁ ਤਾਂ ਚਲੋ ਸਲਾਬ ਰਹਿੰਦੀ ਆ ਨਾ, ਵੱਤਰ ਰਹਿੰਦਾ ਸੱਜੇ ਖੱਬੇ, ਹਾਂਜੀ ਤੇ ਹਾਂਜੀ ਉਹਦੇ ਨਾਲ ਕਾਮਯਾਬ। ਮਿਸਤਰੀ ਸਾਹਿਬ ਜੀ, ਮਿਸਤਰੀ ਸਾਹਿਬ ਨਾਲ ਗੱਲ ਕਰਾਨੇ ਜੀ। ਮਿਸਤਰੀ ਸਾਹਿਬ ਉਹਨਾਂ ਨੂੰ ਆਇਓ ਜੀ। अस्सलाम वालेकुम। ਵਾਲੇਕੁਮ ਅਸਲਾਮ। ਦੇਖੋ ਜੀ ਇਸ ਟਾਈਮ ਬੜਾ ਸੇਕ ਆ ਤੇ ਸਾਡੇ ਆ ਮਜ਼ਦੂਰ ਭਰਾ ਲੱਗੇ ਹੋਏ ਮਿਹਨਤ ਕਰਨ ਆਪਣੀ ਰੋਜ਼ੀ ਹਲਾਲ ਕਮਾਉਣ ਜੀ। ਮਿਸਤਰੀ ਸਾਹਿਬ ਕੀ ਨਾਮ ਆ ਤੁਹਾਡਾ ਜੀ? ਮੁਹੰਮਦ ਅਲੀ ਹਸਨ ਜੀ। ਅਲੀ ਹਸਨ ਜੀ। ਜੀ ਤੇ ਕਿਹੜੇ ਸ਼ਹਿਰ ਦੇ ਆ ਜੀ ਤੁਸੀਂ? ਮੈਂ ਜੀ ਮੀਆਂ ਚੰਨੂ ਮੁਸਨਵਾਲ 134 16 ਅੱਛਾ ਮਾਸ਼ਾਅੱਲਾ ਮਾਸ਼ਾਅੱਲਾ, ਮੀਆਂ ਚੰਨੂ ਤੋਂ ਆਏ ਜੀ ਇਹ। ਜੀ ਅੱਛਾ ਮਿਸਤਰੀ ਸਾਹਿਬ, ਇਹ ਜਿਹੜਾ ਕਾਰੀਗਰੀ ਹੈ ਖਾਲੇ ਲਾਉਣ ਵਾਲੀ, ਜੀ ਜੀ ਇਹਦਾ ਖਸੂਸੀ ਮਿਸਤਰੀ ਹੁੰਦਾ? ਜੀ ਬਿਲਕੁਲ ਜੀ। ਇਹਦਾ ਚੁਣਾਈ ਪਲਸਤਰ ਵਾਲਾ ਮਿਸਤਰੀ ਨਹੀਂ ਲਾ ਸਕਦਾ ਜੀ। ਅੱਛਾ ਅੱਛਾ, ਇਹ ਕਾਰੀਗਰੀ ਆ। ਕਾਰਾਗਰੀ ਜੀ, ਕਾਰਾਗਰੀ। ਉਹ ਮਸ਼ੀਨ ਵੀ ਤੁਹਾਡੀ ਹੈ ਜਿਹੜੀ ਆ? ਹਾਂਜੀ ਉਹ ਲੈਵਲ ਸੈੱਟ ਵੀ ਸਾਡਾ ਹੈ ਜੀ। ਅੱਛਾ, ਉਹ ਤੁਹਾਨੂੰ ਆਂਦਾ ਚਲਾਣਾ? ਜੀ ਅੱਛਾ, ਉਹ ਕੱਢ ਕੇ ਤੇ ਫਿਰ ਹਾਂਜੀ ਇਹਦਾ ਪਹਿਲੇ ਲੈਵਲ ਨਿਕਲਦਾ ਹੈ ਪਿਆ ਕਿ ਫਰਜ਼ ਕੀਤਾ ਜੀ ਹੂੰ। ਤੁਸੀਂ ਇਹਦੇ ਵਿੱਚ ਪਾਣੀ ਲੈ ਕੇ ਅਗਰ ਖਾਲੀ ਟੂਵਲ ਦਾ ਜਾਣਾ ਫਿਰ ਉਹਦੀ ਇੱਧਰ ਨੂੰ ਡੈਡ ਸਲੋਪ ਦਿੱਤੀ ਜਾਂਦੀ ਹੈ। ਹੂੰ ਫਰਜ਼ ਕੀਤਾ ਅੱਗੇ ਕਿਆਰਾਂ ਦਾ ਵੀ ਚੈੱਕ ਕਰਕੇ ਲੈਵਲ, ਉਸ ਤੋਂ ਬਾਅਦ ਸੈਂਟੀ ਦੀ ਸਲੋਪ ਦੇਣੀ ਹੈ, 2 ਸੈਂਟੀ ਦੀ ਦੇਣੀ ਹੈ। ਜਿਹੜੇ ਫਰਜ਼ ਕੀਤਾ ਕਿ ਆਪਣੇ ਅਗਰ ਅੱਗੇ ਕਿਆਰੇ ਨੀਵੇਂ ਨੇ ਹੂੰ। ਉਹਨਾਂ ਨੂੰ 2 ਸੈਂਟੀ ਦੀ ਕਿੱਲੇ ਨੂੰ ਸਲੋਪ ਦਿੱਤੀ ਜਾਂਦੀ ਹੈ। ਫਰਜ਼ ਕੀਤਾ ਉਧਰੋਂ ਤੁਸੀਂ ਨਹਿਰੀ ਪਾਣੀ ਲੈਣਾ, ਇਧਰੋਂ ਤੋਂ ਤੁਸੀਂ ਟੂਵਲ ਦਾ ਲੈ ਕੇ ਜਾਣਾ, ਫਿਰ ਉਹ ਡੈਡ ਸਲੋਪ ਦੇ ਲੱਗਦਾ ਜਿੱਦਾਂ ਇਹ ਆਪਣਾ ਲੱਗਾ ਪਿਆ ਅੱਛਾ, ਜੀ। ਹੁਣ ਇਹ ਪਾਣੀ ਐ ਨੂੰ ਜਾਵੇ? ਹਾਂਜੀ ਬੇਸ਼ੱਕ ਤੁਸੀਂ ਇਧਰੋਂ ਨਹਿਰੀ ਵੀ ਲਿਆ ਸਕਦੇ ਹੋ, ਉਹ ਵੀ ਈਜ਼ੀ ਲੱਗੇਗਾ। ਉੱਧਰੋਂ ਟੂਵਲ ਦਾ ਵਾਲਾ ਵੀ ਲੈ ਉਹ ਵੀ ਈਜ਼ੀ ਲੱਗੇਗਾ। ਡੈਡ ਸਲੋ ਦਾ ਮਸਲਾ ਪਤਾ ਕੀ ਆ? ਹੂੰ ਲੇਬਲ ਬਰਾਬਰ। ਹੂੰ ਜੀ ਦੋਖੀ ਮੁੱਕ ਗਏ। ਜੀ ਅੱਛਾ, ਇਹ ਤੁਹਾਡੀ ਇਹਦੇ ਚ ਹੀ ਸਾਰੀ ਜਾਣਕਾਰੀ ਹੈ ਜੀ ਹੈਂ? ਬਿਲਕੁਲ ਜੀ। ਇਹਦੇ ਮਿਸਤਰੀ ਹੈ ਤੁਸੀਂ? ਜੀ। ਜੇ ਖਾਲਾ ਲਾਣਾ ਤੇ ਉਹ ਤੁਸੀਂ ਉਹ ਲਾਣਾ, ਹਾਂਜੀ ਉਹ ਅਸੀਂ ਲਾਣਾ ਚਨਾਈ ਵਾਲਾ ਮਿਸਤਰੀ ਨਹੀਂ ਲਾ ਨਹੀਂ ਸਕਦਾ? ਲਾ ਸਕਦਾ ਜੀ। ਹੂੰ, ਵਾਹ ਬਈ ਵਾਹ। ਤੇ ਇਹ ਇਹ ਦੇਖੋ ਨਾ ਜੀ, ਇਹਨਾਂ ਨੇ ਨਾ ਸੁਰਾਇਆ ਸਾਹਿਬ ਆਦੇ ਠਈਏ ਲਾਏ ਆ ਵਿੱਚ ਮਿਸਤਰੀਆਂ ਨੇ। ਅਠਾਈਏ। ਆ ਇੱਟਾਂ ਦੇ ਪਹਿਲੇ ਉਹਦੇ ਨਾਲ ਕੱਢ ਕੇ ਨਾ ਲੈਵਲ ਲੈਵਲ ਕੱਢ ਕੇ ਸਿੱਧਾ ਕਰਕੇ ਤੇ ਇਹ ਰੱਸੀ ਬੰਨ ਲੈਂਦੇ ਉਹਦੇ ਨਾਲ। ਤੁਸੀਂ ਕਿੰਨੇ ਬੰਦੇ ਆ ਜੀ? ਅਸੀਂ 3 ਬੰਦੇ ਹਾਂ ਜੀ। ਤੇ ਤੁਸੀਂ ਇਹ ਮਜ਼ਦੂਰੀ ਫੁੱਟਾਂ ਚ ਲੈਨੇ ਆ? ਨਹੀਂ ਜੀ ਇਹ ਸਾਡਾ ਮੁਰੱਬੇ ਦਾ ਹਿਸਾਬ ਹੁੰਦਾ ਮੁਰੱਬੇ ਦਾ? ਜੀ। ਮਕਸਦ ਕਿ ਅਸੀਂ 5 ਕਿੱਲੇ ਕਲੀਅਰ ਕਰਕੇ ਦੇਣੇ ਨੇ। ਅਗਰ ਬੈਡ ਮਿੱਟੀ ਸਾਡਾ ਹੈ ਫਿਰ ਅਸੀਂ ਮਜ਼ਦੂਰੀ ਮੁੱਕ ਦਿੰਦੇ ਹਾਂ ਜੀ। ਥੋੜਾ ਜਿਹਾ ਛਾਵੇਂ ਹੋ ਜਾਓ। ਬਸ ਕੋਈ ਨਹੀਂ। ਅੱਛਾ, ਮਿੱਟੀ ਬੈਠ ਕੀ? ਇਹ ਬੈੱਡ ਵੀ ਅਸੀਂ ਅਗਰ ਖੁਦ ਬਣਾਉਣਾ ਹੈ, ਮਿੱਟੀ ਵੀ ਅਸੀਂ ਖੁਦ ਲਾਣੀ ਹੈ, ਜਿਸ ਤਰੀਕੇ ਇੱਥੇ ਕਰ ਰਹੇ ਹਾਂ ਤੁਹਾਡਾ ਕੰਮ, ਹੂੰ ਤੇ ਫਿਰ ਇਹ ਅਸੀਂ ਮਜ਼ਦੂਰੀ ਮੁੱਕ ਲੈਂਦੇ ਹੁੰਦੇ ਹਾਂ ਜੀ ਕਿ ਅਸੀਂ ਇੰਨੀ ਮਜ਼ਦੂਰੀ ਲੈਣੀ। ਠੇਕੇ ਵਾਲਾ ਕੰਮ ਜੀ, ਠੇਕੇ ਵਾਲਾ। ਅੱਛਾ, ਜੇ ਤੁਸੀਂ ਇਹ ਬੈੱਡ ਆਪ ਬਣਾਓ, ਮਿੱਟੀ ਆਪ ਲਾਓ ਜਿਵੇਂ ਕਰ ਰਹੇ ਆ, ਤੇ ਉਹਦਾ ਕੀ ਹਿਸਾਬ ਆ? ਇਹ ਮੁਰੱਬੇ ਦਾ ਹੈ ਜੀ 1,40,000 ਰੁਪਏ 5 ਕਿੱਲਿਆਂ ਦਾ ਅੱਛਾ, ਜੀ। ਤੁਹਾਡਾ ਫੁੱਟਾਂ ਦਾ ਕੋਈ ਹਿਸਾਬ ਨਹੀਂ ਨਹੀਂ? ਫੁੱਟਾਂ ਵਾਲਾ ਕੋਈ ਹਿਸਾਬ ਨਹੀਂ, ਮੁਰੱਬੇ ਦਾ ਹੈ ਜੀ। ਇਹ ਹੁਣ ਤੁਸੀਂ ਕਿਵੇਂ ਕੱਢੋਗੇ? ਅਸੀਂ ਕਿਹੜਾ ਮੁਰੱਬਾ ਲਵਾ ਰਹੇ ਹਾਂ? ਇਹ ਕਿੱਲਾ ਹੈ ਆਪਣਾ, ਕਿੱਲੇ ਦੀ ਮਜ਼ਦੂਰੀ ਮੁੱਕ ਤੇ ਮੈਂ ਇਹੀ ਪੁੱਛ ਰਿਹਾ ਵੀ ਕਿ ਤੁਸੀਂ ਮੁਰੱਬੇ ਤੋਂ ਘੱਟ ਲਾ ਲੈਂਦੇ ਆ ਨਾ? ਜੀ ਜੀ। ਅੱਛਾ, ਤੁਸੀਂ ਤਾਂ ਵੈਸੇ ਬਾਟਾ ਕਿੱਲਾ ਰੇਟ ਲਵਾਉਣਾ ਮੁਰੱਬਾ। ਹੋਵੇ, 2 ਲਵਾਉਣਾ ਹੋਵੇ, ਹਾਂ। ਮਕਸਦ ਫਰਜ਼ ਕੀਤਾ ਕਿ 30 ਪੀਸ ਲਵਾਉਣੇ ਹੋਣ, 20 ਲਵਾਉਣੇ ਹੋਣ, ਕੋਈ ਮਸਲਾ ਨਹੀਂ, ਅਸੀਂ ਲਾ ਕੇ ਦੇ ਦਿੰਦੇ ਹਾਂ ਹਾਂ, ਉਹ ਫਿਰ ਉਹ ਪੀਸ ਦਾ ਰੇਟ ਨਹੀਂ ਜੀ। ਹੈ? ਉਹ ਪੀਸ ਦਾ ਰੇਟ ਮੁੱਕ ਜਾਂਦਾ ਹੈ ਕਿ 5 ਨੰਬਰ ਦਾ ਹੈ ਜਾਂ 4 ਨੰਬਰ ਦਾ ਹੈ ਜਾਂ 7 ਨੰਬਰ ਦਾ ਹੈ। ਹੂੰ। ਇਹ ਆਪਣਾ 5 ਨੰਬਰ ਦਾ ਸੈਗਮੈਂਟ ਲੱਗ ਰਿਹਾ। ਅੱਛਾ, 5 ਨੰਬਰ ਹੈ ਜੀ, ਸਾਰਿਆਂ ਤੋਂ ਵੱਡਾ ਹੈ? ਇਹਦੇ ਤੋਂ ਸਭ ਤੋਂ ਵੱਡਾ 8 ਨੰਬਰ ਦਾ ਸੈਗਮੈਂਟ ਹੈ ਅੱਛਾ ਅੱਛਾ। ਜੀ। ਜਿਹੜਾ 2 ਨੰਬਰ 3 ਨੰਬਰ ਹੁੰਦਾ ਜੀ ਉਹ ਨਿੱਕਾ ਹੁੰਦਾ ਇਸ ਤੋਂ? ਹਾਂਜੀ ਉਹ ਆਪਣਾ ਉਹ ਪਿੱਛੇ ਲੱਗੇ ਹੋਏ, ਪਿੱਛੇ 3 ਨੰਬਰ ਹੈ, ਉਸ ਤੋਂ ਅੱਗੇ 2 ਨੰਬਰ, ਇਹ 5 ਨੰਬਰ ਹੈ ਜਿਹੜਾ 2 ਨੰਬਰ ਤੇ 3 ਨੰਬਰ ਆ ਨਾ ਜੀ, ਜੀ। ਉਹ ਸੋਲਰ ਦੇ ਪਾਣੀ ਵਾਸਤੇ ਠੀਕ ਆ, ਪਲੇਟਾਂ ਵਾਲੇ ਟੂਬਲ ਵਾਸਤੇ ਠੀਕ ਆ, ਉਹਦਾ ਪਾਣੀ ਪੂਰਾ ਜਿਹਾ ਹੁੰਦਾ। ਜੀ। ਨਹਿਰ ਦੇ ਪਾਣੀ ਵਾਸਤੇ ਘੱਟ ਤੋਂ ਘੱਟ 5 7 ਨੰਬਰ ਹੈ। 7 6 ਨੰਬਰ? ਨੰਬਰ 7 ਨੰਬਰ ਐਂਡ 8 ਨੰਬਰ ਹੈ। ਨਹੀਂ ਯਾਰ, ਹੁਣ ਹਾਂ ਕੀਤਾ ਨਹੀਂ, ਕਿ 5 ਨੰਬਰ ਆਪਣਾ ਬਹੁਤ ਆ ਉਹਦੇ ਲਈ। ਮੋਗਾ ਹੈ ਨਾ ਵੱਡਾ 10 ਇੰਚ ਦਾ ਪੈਂਪ ਲੱਗੇ ਹੋਏ ਆ, ਉੱਥੇ 7 ਨੰਬਰ 8 ਨੰਬਰ ਚੱਲਦਾ ਹੈ ਜੀ। ਨਹੀਂ, ਜਿੰਨਾ ਕੁ ਸਾਡੇ ਪਾਣੀ ਚਾਚਾ ਹੁਣ ਇਹਦੇ ਹਾਂ, ਚ ਨਹਿਰ ਦਾ। ਨਹੀਂ ਬੜਾ ਸੋਨਾ ਜੀ, ਇਹ ਵੀ ਨਹੀਂ ਆਪਣਾ ਭਰਨਾ, ਇਹ ਵੀ ਨਹੀਂ ਭਰ ਜ਼ਬਰਦਸਤ ਕੇ ਇਹ ਚੱਲਦਾ। ਅੱਧਾ ਚੱਲੇਗਾ, ਅੱਧੇ ਨਾਲੋਂ ਵੀ ਥੋੜਾ ਚੱਲੇਗਾ। ਅੱਛਾ, ਇਹ ਵੀ ਨਹੀਂ ਭਰਨਾ? ਇਹ ਵੀ ਨਹੀਂ ਭਰਦਾ। ਮਤਲਬ 5 ਨੰਬਰ ਬੜਾ ਠੀਕ ਬੜਾ ਹੈ। ਬੜਾ 5 ਨੰਬਰ ਬਹੁਤ ਜ਼ਬਰਦਸਤ ਹੈ। ਹਾਂਜੀ। ਹਾਂਜੀ। ਕਿੱਲੇ ਦੀ ਮਜ਼ਦੂਰੀ ਤੁਹਾਡੀ ਕਿੰਨੀ ਬਣਦੀ ਜੇ? ਕਿੱਲੇ ਦੇ ਮਜ਼ਦੂਰੀ ਆਪਣੀ ਹੈ ਜੀ 38000 ਰੁਪਏ। 38000 ਰੁਪਈਆ, ਮਿੱਟੀ ਤੁਸੀਂ ਲਾਣੀ, ਹੇਠੋਂ ਪੱਧਰਾ ਤੁਸੀਂ ਕਰਨਾ? ਹਾਂਜੀ ਅਸੀਂ ਓਕੇ ਕਰਕੇ ਦੇ ਦੇਣਾ ਹੈ। ਉਹਦੇ ਵਿੱਚ ਮਟੀਰੀਅਲ ਤੁਸੀਂ ਦੇਣਾ ਹੁੰਦਾ ਹੈ, ਅਸੀਂ ਤੁਹਾਨੂੰ ਫਿਟਿੰਗ ਕਰਕੇ ਨਹੀਂ, ਅਸੀਂ ਤੁਹਾਨੂੰ ਆਹ ਟੋਟੇ ਦੇਣੇ ਆ? ਜੀ। ਹੋਰ ਕੀ ਦੇਣਾ ਤੁਹਾਨੂੰ? ਸੀਮੈਂਟ ਹੋ ਗਿਆ, ਰੇਤਾ ਹੋ ਗਈ ਜਿਹੜੀ ਥੱਲੇ ਪਾਣੀ ਹੈ। ਸੀਮੈਂਟ, ਰੇਤਾ? ਇਹ ਜੋੜਾਂ 'ਚ ਮਾੜੀ ਮੋਟੀ ਲਾਉਂਦੇ ਦਰਜਾਂ ਦੇ ਵਿੱਚ ਲਾਈ ਦੀ ਹੈ ਨਾ ਦਰਜਾਂ 'ਚ ਲਾਉਂਦੇ। ਲੀਕਿੰਗ ਨਹੀਂ ਅੱਛਾ, ਕਰਦਾ। ਦਰਜਾਂ ਚ ਪਾਣੇ ਤੁਸੀਂ? ਹਾਂਜੀ। ਹੇਠਾਂ ਨਹੀਂ ਬਣਾਉਂਦੇ ਬੈੱਡ? ਨਹੀਂ ਜੀ। ਅੱਛਾ, ਦਰਜਾਂ ਚ ਪੈਂਦਾ, ਉਹ ਤਾਂ ਥੋੜਾ ਬਹੁਤਾ ਲੱਗਦਾ ਹੋਣਾ। ਇਹਦਾ ਆਪਣਾ ਵਜ਼ਨ ਹੀ ਕਮ ਸੇ ਕਮ 3.5 ਮਣ ਹੈ ਜੀ। ਇੱਕ ਟੋਟੇ ਦਾ? ਜੀ। 3 ਫੁੱਟ ਦਾ ਟੋਟਾ ਜੀ, 3.5 ਮਣ ਦਾ? 3.5 ਮਣ ਵਜ਼ਨ ਹੈ। ਹਾਂ, ਇਹਦੇ ਵਿੱਚ ਕੋਈ ਤਾਰਾਂ ਤੂਰਾਂ ਵੀ ਪਾਈਆਂ? ਨਹੀਂ ਸਰ, ਇਹਦੇ ਕੰਕਰੀਟ ਹੈ ਖਾਲੀ। ਉਹ ਤਾਂ ਕੰਮ ਕੱਚਾ ਨਹੀਂ? ਨਹੀਂ ਜੀ, ਇਹਦੇ ਤਾਰ ਪਾਓਗੇ, ਉਹ ਜਿਵੇਂ ਕੋਈ 2-4 ਵਾਰੀ ਪਾਣੀ ਲੱਗੇਗਾ, ਉਹ ਤਾਰ ਨੂੰ ਜੰਗਾਲ ਪੈ ਜਾਏਗਾ, ਉਹ ਗਲ ਜਾਏਗੀ, ਉੱਥੋਂ ਸੈਗਮੈਂਟ ਫਟਣਾ ਸ਼ੁਰੂ ਹੋ ਜਾਂਦਾ ਹੈ ਜੀ। ਇਹ ਤਾਰ ਤਾਂ ਵਿੱਚੋਂ ਟਪਾਣੀ ਹੈ, ਉੱਤੇ ਰੱਖਣੀ? ਸਰ ਜੀ ਉਹ
ਵਿੱਚ ਹੀ ਤੁਸੀਂ ਪਾਓਗੇ ਤੇ ਉਹ ਠੀਕ ਅੱਛਾ, ਮਹੀਨੇ ਠੀਕ। 2 ਮਹੀਨੇ ਬਾਅਦ ਉਹ ਗਲ ਕੇ ਤੇ ਸੈਗਮੈਂਟ ਕਰੈਕ ਹੋ ਜਾਣਾ। ਬਾਈ ਸਹੀ ਗੱਲ ਕਰ ਰਿਹਾ ਵੀ ਉਹ ਜਿਹੜਾ ਛੱਤ ਪਾਈ ਦੀ ਹੈ ਨਾ ਅਸੀਂ ਉਹ ਸਾਨੂੰ ਖਸੂਸੀ ਇੱਕ ਹਦਾਇਤ ਕਰਦੇ ਆ ਵੀ ਛੱਤ ਨੂੰ ਪਾਣੀ ਨਾ ਲੱਗੇ, ਉਹਦੇ ਉੱਤੇ ਦੋਹਰੀ ਟਾਇਲ ਲਾ ਦਿਓ ਵੀ ਉੱਤੇ ਤੱਕ ਪਾਣੀ ਨਾ ਪਹੁੰਚੇ, ਪਾਣੀ ਜਾਂ ਨਾ ਪਾਣੀ ਲੱਗੇ। ਕਹਿੰਦੇ ਲੱਗਣਾ ਉਹ ਤਾਰ ਗਲ ਜਾਂਦੀ। ਗਲ ਸਹੀ ਜਾਂਦੀ, ਗੱਲ ਹੈ, ਨਹੀਂ ਤੁਹਾਡੀ ਕਾਰੀਗਰੀ ਤੁਹਾਨੂੰ ਪਤਾ। ਜੀ ਅੱਛਾ ਸੀਮਟ ਵੀ ਥੋੜਾ ਬਹੁਤਾ ਲੱਗਦਾ ਰੇਤਾ, ਉਹ ਸਿਰਫ ਦਰਜਾਂ ਪੂਰੀਆਂ ਕਰਨੀਆਂ। ਕਿੱਲੇ ਦੇ ਵਿੱਚ ਆਪਣਾ ਲੱਗ ਜਾਣਾ ਕੋਈ 15 ਕਿਲੋ ਸੀਮੈਂਟ ਬਸ, ਅੱਛਾ ਇਸ ਤੋਂ ਜ਼ਿਆਦਾ ਨਹੀਂ। ਠੀਕ ਹੈ। ਅਸੀਂ ਜਿਹੜਾ ਜੀ ਪਿਛਲਾ ਖਾਲਾ ਲਾਇਆ ਹੈ ਨਾ, ਹਾਂਜੀ ਸਾਨੂੰ ਫਿਲਮ 'ਚ ਬੰਦੇ ਕਹਿੰਦੇ ਵੀ ਤੁਸੀਂ ਮਿੱਟੀ ਨਾਲ ਪੂਰੀ ਨਹੀਂ ਲਾਈ ਹੋਈ, ਜੀ ਮਿੱਟੀ ਸਾਡੀ ਸਿਰਫ ਤਲੇ ਨਾਲ ਲੱਗੀ ਹੋਈ, ਉਹਦਾ ਕੋਈ ਡਰ ਤਾਂ ਨਹੀਂ? ਨਹੀਂ ਉਹਦਾ ਕੋਈ ਐਸਾ ਡਰ ਨਹੀਂ ਹੈ। ਫਰਜ਼ ਕੀਤਾ ਕਿ ਥੱਲੇ ਤੁਹਾਡਾ ਅੱਧਾ ਸੈਗਮੈਂਟ ਕਵਰ ਹੋ ਗਿਆ ਨਾ ਜੀ, ਹਾਂਜੀ ਤੇ ਉਹਦੇ ਕੋਈ ਮਸਲਾ ਨਹੀਂ। ਫਿਲਿੰਗ ਅਗਰ ਅੱਛੀ ਹੋਈ ਹੈ ਤੁਹਾਡਾ ਪਾਣੀ ਨਹੀਂ ਲੀਕ ਹੋਏਗਾ ਅੱਛਾ। ਜੀ। ਨਹੀਂ ਉਹ ਤਾਂ ਪਾਣੀ ਤਾਂ ਇੱਕ ਤੁਬਕਾ ਵੀ ਨਹੀਂ ਆਉਂਦਾ। ਵੈ ਉਹ ਫਿਰ ਇਨਸ਼ਾਅੱਲਾ ਅੱਗੇ ਵੀ ਇਸੇ ਤਰੀਕੇ ਚੱਲੇਗਾ ਜੀ। ਤੇ ਤੁਸੀਂ ਮਿਸਤਰੀ ਸਾਹਿਬ ਨਾਲ 3 ਬੰਦੇ ਆ ਤੁਸੀਂ, ਜੀ 2 ਜਿਹੜੇ ਆ ਉਹ ਸਿੱਧਾ ਪੱਧਰਾ ਕਰ ਰਹੇ ਆ, ਤੁਸੀਂ ਲਾਈ ਜਾ ਰਹੇ। ਹਾਂਜੀ ਮੈਂ ਫਿਟਿੰਗ ਕਰ ਰਿਹਾ ਜੀ। ਬੜੀ ਗੱਲ ਆ ਜੀ, ਜੀ 3 ਬੰਦੇ ਆ ਤੇ ਇਸ ਟਾਈਮ ਪੂਰਾ ਤਾ ਲੱਗਿਆ ਹੈ, ਸਿਖਰ ਦੁਪਹਿਰ ਆ ਜੀ, ਤੇ ਇੱਕ ਦਿਹਾੜੀ 'ਚ ਕੰਮ ਕਾ ਕੇ ਚਲੇ ਜਾਣਾ। ਜੀ ਇੱਕ ਦਿਨ 'ਚ ਕਿੰਨਾ ਖਲਾ ਲੈਂਦੇ? ਇੱਕ ਦਿਨ ਦੇ 100 120 ਪੀਸ ਲਾ ਲਈਦੇ ਨੇ। 100 ਪੀਸ ਤਾਂ ਬਣਦੇ 5 ਕਿੱਲੇ 300 ਫੁੱਟ ਨਹੀਂ 300 ਫੁੱਟ ਬਣਦਾ, 1.5 ਕਿੱਲਾ 210 ਬਣਦਾ ਹੋਈ। 1.5 ਕਿੱਲਾ। ਹਾਂਜੀ ਜੀ 210 ਫੁੱਟ ਦੇ ਕਿੱਲਾ ਬਣਦਾ ਹੈ, ਤਕਰੀਬਨ 280 90 ਫੁੱਟ ਲਾ ਲਈਦਾ ਜੀ। ਉਹ ਵੀ ਬਣ ਉਹ ਗਿਆ 1.5 ਕਿੱਲਾ ਹੀ ਅੰਦਾਜ਼ਾ। ਹਾਂਜੀ ਕਿੱਲਾ 220 ਫੁੱਟ ਨਹੀਂ ਹੁੰਦਾ? ਹਾਂਜੀ ਹਾਂ ਠੀਕ ਹੈ ਠੀਕ ਹੈ। ਤੇ ਚਲੋ ਇਹ ਫਿਰ ਦੀ ਅਗਰ ਖਾਲਾ ਲਾਈਏ ਤੁਹਾਨੂੰ ਅਸੀਂ ਲਵਾ ਕੇ ਚੈੱਕ ਕਰ ਦਿੰਨੇ ਆ ਜੀ। ਹਾਂ ਸਾਨੂੰ ਇੱਕ ਲਵਾ ਕੇ ਦਿਖਾ ਦਿਓ ਤੁਹਾਨੂੰ ਅਸੀਂ ਲਾ ਕੇ ਉਸਮਾਨ check ਸਾਹਿਬ ਕਰ ਕੁਛ? ਦਿੰਦੇ ਹਾਂ। ਮੈਂ ਕਿਹਾ 1 ਕਿੱਲੇ ਤੇ ਬੰਦੇ ਨੇ ਖਾਲਾ ਲਵਾਉਣਾ ਹੈ, ਕਿੱਲੇ ਦੀ ਲਾਮ ਆ ਜਾਂ 100 ਫੁੱਟ ਦੀ ਕੋਈ ਇੱਕ ਬਣਾ ਦਿਓ ਨਾ ਪੈਕੇਜ ਵੀ ਬੰਦੇ ਨਹੀਂ ਉਹ ਕਿੱਲੇ ਦਾ ਦੱਸਿਆ ਉਹ 38000 ਦੱਸਿਆ ਰੁਪਏ ਜੀ। ਮਜ਼ਦੂਰੀ ਹਾਂਜੀ ਤੇ 2400 ਦਾ ਇੱਕ ਤੇ ਕਿੰਨੇ ਇਹ ਸੈਗਮੈਂਟ 220 ਤੁਸੀਂ ਫੁੱਟ ਆ। ਪਿੱਛੋਂ ਲੈ ਕੇ ਆਣੇ ਨੇ ਜੀ, ਤੇ ਅਸੀਂ ਤੁਹਾਨੂੰ ਲਾ ਕੇ ਦੇਣੇ, ਅਸੀਂ ਉਹ ਮਜ਼ਦੂਰੀ ਲੈਣੀ ਹੈ ਤੁਹਾਡੀ ਮਜ਼ਦੂਰੀ ਸਾਈਜ਼ ਦੇ ਹਿਸਾਬ ਨਾਲ ਬਦਲਦੀ ਆ ਕਿ ਜੀ। ਹੂੰ। ਸਾਈਜ਼ ਜਿਸ ਦੇ ਹਿਸਾਬ ਤਰੀਕੇ ਨਾਲ। ਮਕਸਦ ਕਿ 6 ਨੰਬਰ ਹੈ ਨਾ ਜੀ, ਤੇ ਉਹਦੀ 42000 ਰੁਪਏ ਮਜ਼ਦੂਰੀ ਹੈ ਕਿੱਲੇ ਦੀ। ਵਧੀ ਜਾਣੀ ਨਾਲ ਨਾਲ। ਹਾਂਜੀ ਤੇ 5 ਉਹਦੇ 'ਚ ਸੈਗਮੈਂਟ ਵੱਡਾ ਹੁੰਦਾ ਜੀ। ਇਹ 5 ਨੰਬਰ ਦਾ ਸੈਗਮੈਂਟ ਇਹਦੀ ਹੈ ਜੀ 38000 ਰੁਪਏ ਅੱਛਾ ਜੀ ਜੀ। ਜਿਹੜਾ 6 ਨੰਬਰ ਦਾ ਸੈਗਮੈਂਟ ਹੋਏਗਾ, ਅਗਰ ਬੈੱਡ ਮਿੱਟੀ ਅਸੀਂ ਖੁਦ ਕਰਨਾ ਹੈ ਤੇ ਫਿਰ ਉਹਦੀ 42000 ਰੁਪਏ ਮਜ਼ਦੂਰੀ ਅੱਛਾ ਅੱਛਾ। ਜੀ। ਇਹ ਜਿੱਥੋਂ ਖਾਲਾ ਗਲਤ ਹੋਵੇ ਤੁਹਾਨੂੰ ਆਵਾਜ਼ ਆ ਜਾਂਦੀ? ਨਹੀਂ ਜੀ ਇਹ ਕੀ ਲਾਇਆ ਪੁਰਜਾ ਕਰ? ਇਹ ਵੈਸੇ ਹੈਂਡ ਫ੍ਰੀ ਲਾ ਅੱਛਾ ਅੱਛਾ। ਨਹੀਂ ਜੀ ਉਹ ਆਵਾਜ਼ ਦਿੰਦੀ ਜੀ ਇਹਨਾਂ ਨੂੰ। ਮੈਂ ਕਿਹਾ ਵੀ ਉਹ ਅਸੀਂ ਮਸ਼ੀਨ ਦਾ ਉਹੀ ਨਾਮ ਲੈਵਲ ਹਾਂ, ਸੈੱਟ ਉਹ ਹੈ ਜੀ। ਮਸ਼ੀਨ ਆਵਾਜ਼ ਇਹਨਾਂ ਨੂੰ ਮਸ਼ੀਨ ਦੇ ਹੈ, ਦਿੰਦੀ ਉਸੇ ਹੈ ਨਾਲ ਜੀ, ਅਸੀਂ ਲੈਵਲ ਵੀ ਕਰਨਾ ਤੁਸੀਂ ਗਲਤ ਹੁੰਦਾ ਕਰ ਜੀ। ਲਏ ਆ। ਤੇ ਉਹ ਰਾਡ ਹੈ ਜੀ ਸਾਡੇ ਕੋਲ, ਇਹ ਸੈਂਟੀਮੀਟਰ ਆ ਦੱਸਦਾ ਹੈ। ਦਿਖਾਓ ਜੀ। ਅੱਛਾ ਅੱਛਾ। ਹਾਂ, ਉਹ ਇਹਨਾਂ ਨੂੰ ਆਵਾਜ਼ ਦਿੰਦਾ ਵੀ ਤੁਸੀਂ ਗਲਤ ਨਹੀਂ ਕਰ ਇਹ ਲਏ। ਮਸ਼ੀਨ ਤਾਂ ਬੰਦੇ ਲਿਖੇ ਪੜ੍ਹੇ ਬੰਦੇ ਚਲਾਉਂਦੇ ਆ ਜੀ। ਮੈਨੂੰ ਇਸ ਕੰਮ ਦੇ ਵਿੱਚ ਜੀ 7 ਸਾਲ ਹੋ ਗਏ ਨੇ। ਤੇ ਮੈਂ ਪੜ੍ਹਾਈ ਪਹਿਲੇ 3 ਸਾਲ ਫੈਸਲਾਬਾਦ ਕਰਕੇ ਆਇਆ ਜੀ, ਜੜਾਂ ਵਾਲੇ ਅੱਛਾ। ਜੀ। ਉਸ ਤੋਂ ਬਾਅਦ ਸਾਹੀਵਾਲ ਨਹੀਂ ਉਂਝ ਤੂੰ ਕੋਈ ਪੜ੍ਹਾਈ ਵੀ ਕੀਤੀ? ਨਹੀਂ ਜੀ। ਦੇਖੋ ਜੀ ਤਜਰਬੇ ਦੇ ਸਿਰ ਦੇ ਉੱਤੇ ਮੁੰਡਾ ਫਿਰ ਰਿਹਾ, ਕਹਿੰਦਾ ਪੜਿਆ ਮੈਂ ਇੱਕ ਜਮਾਤ ਇਹ ਨਹੀਂ ਚੈੱਕ ਕਰੋ ਜੀ, ਤੇ ਆ ਮਸ਼ੀਨਾਂ ਚਲਾ ਲੈਂਦਾ। ਇਹ ਸੈਂਟੀਆਂ ਲਿਖੀ ਹੋਈਆਂ ਨੇ। ਫਰਜ਼ ਕੀਤਾ ਕਿ ਆਪਾਂ ਉੱਥੇ ਸੈਗਮੈਂਟ ਦੇ ਵਿੱਚ ਰੱਖ ਦਿੰਨੇ ਆ ਨਾ ਜੀ, ਹੂੰ ਹੂੰ ਅਗਰ 1.42 ਆ ਰਿਹਾ ਜਾਂ 43 ਆ ਰਿਹਾ, ਹੂੰ ਅਸੀਂ ਉਸ ਦੇ ਹਿਸਾਬ ਨਾਲ ਅਗਰ ਪਾਣੀ ਇੱਧਰ ਨੂੰ ਲੈ ਕੇ ਜਾਣਾ ਹੈ, ਜੇ 43 ਹੈ ਤਾਂ ਉਹਨੂੰ 44 ਕਰ ਦੇਣਾ ਹੈ ਹਾਂ। ਕਿ ਅੱਗੇ ਸਲੋਪ ਆਏਗੀ। ਇਹਦੀ ਰੀਡਿੰਗ ਪੁੱਠੀ ਚੱਲਦੀ ਹੁੰਦੀ ਹੈ ਅੱਛਾ ਜੀ। ਹੂੰ। ਅਗਰ ਇਹਨੂੰ ਡਾਊਨ ਕਰਨਾ ਹੈ ਪਿਆ ਖਾਲੇ ਨੂੰ, ਤੇ ਫਿਰ ਉਹ ਹਿੱਟ ਨੂੰ ਮਕਸਦ ਕਿ ਅਸੀਂ ਥੋੜਾ ਡਾਊਨ ਕਰਾਂਗੇ, ਫਿਰ ਇਹ ਜਿੱਥੇ 42 ਹੈ ਉੱਥੇ 41 40 ਆਏਗਾ ਮੇਰੀ ਗੱਲ ਸੁਣੋ, ਜੀ। ਤੁਹਾਨੂੰ ਬਾਈ ਕਿੰਨਾ ਟਾਈਮ ਹੋ ਗਿਆ? ਮੈਨੂੰ 7 ਸਾਲ ਹੋ ਗਏ। ਸਾਸੀ ਵੀ ਐਡੀ ਛੇਤੀ ਸਿੱਖ ਲਾਂਗੇ। ਤੁਹਾਨੂੰ 7 ਸਾਲ ਲੱਗੇ ਆ, ਤੁਸੀਂ ਸਾਨੂੰ ਮਿੰਟਾਂ 'ਚ ਲੱਗੇ ਆ ਸਿਖਾਉਣ। ਇਦਾਂ ਤਾਂ ਨਹੀਂ ਨਾ ਸਿੱਖ ਹੁੰਦਾ, ਟਾਈਮ ਲੱਗਦਾ ਜੀ। 7 ਸਾਲ ਦਿੱਤੇ ਆ ਤੇ ਅੱਜ ਪੂਰਾ ਕਾਰੀਗਰ ਉਸਤਾਦ ਬਣਿਆ ਹੈ ਤੇ ਕੱਲਾ ਜਣਾ ਲਾ ਰਿਹਾ ਜੀ। ਨਾਲ 2 ਬੰਦੇ ਆ, 3 ਬੰਦੇ ਆ ਜੀ ਇਹ। ਜੀ ਤੇ ਸ਼ਾਮ ਨੂੰ ਰੱਬ ਖੈਰ ਸੁੱਖ ਰੱਖੇ ਦੇਖਣ ਨੂੰ ਤਾਂ ਲੱਗਦਾ ਨਾ ਵੀ 40000 ਰੁਪਈਆ 3 ਲੈ ਜਾਣਗੇ, ਪਰ ਨਹੀਂ। ਜਿਵੇਂ ਅਸੀਂ ਇਹਨਾਂ ਨੂੰ ਦੇਖ ਰਹੇ ਆ ਨਾ ਸਵੇਰ ਦਾ, 40000 ਵੀ ਥੋੜਾ ਭਾਈ। ਬੜੀ ਮਿਹਨਤ, ਇੰਨੀ ਗਰਮੀ ਦੇ ਵਿੱਚ ਹਾਂਜੀ ਚਾਚਾ ਬਹੁਤ ਗਰਮੀ ਹੈ। ਸਵੇਰ ਦੇ ਕਈ ਚਲਾ ਰਹੇ ਆ। ਹਾਂਜੀ ਤੇ ਜਿਹੜੀ ਗੱਲ ਤੁਸੀਂ ਕਰ ਰਹੇ ਸੀ ਹੇਠਾਂ ਬੈੱਡ ਬਣਾਉਣ ਦੀ, ਜੀ ਉਹ ਤਾਂ ਤੁਸੀਂ ਉਹ ਆ ਕੇ ਬਣਾਉਣਾ। ਸਾਨੂੰ ਜਦੋਂ ਸਾਡੇ ਕੋਲ ਮਸ਼ੀਨਾਂ ਹੈ ਨਹੀਂ, ਜੀ। ਅਸੀਂ ਤਾਂ ਮਾੜਾ ਮੋਟਾ ਪੱਧਰਾ ਕਰ ਸਕਦੇ ਸੀ, ਸਿੱਧਾ ਪੱਧਰਾ ਤੁਸੀਂ ਕਰਨਾ। ਹਾਂਜੀ ਹਾਂਜੀ ਤੁਹਾਨੂੰ ਪਤਾ ਸਾਰਾ। ਬਾਜ਼ੇ ਤੌਰ ਜ਼ਿਮੀਦਾਰ ਵਿੱਚ ਕਹਿੰਦੇ ਨੇ ਜੀ ਕਿ ਅਸੀਂ ਬੈੱਡ ਮਿੱਟੀ ਖੁਦ ਕਰ ਲਵਾਂਗੇ, ਉਹਨਾਂ ਨੂੰ ਫਿਰ ਅਸੀਂ ਲੈਵਲ ਕੱਢ ਕੇ ਦੇ ਦੇਈਦਾ ਜੀ। ਅੱਛਾ ਠੀਕ ਹੈ, ਲਾ ਕੇ ਦੇ ਦੇਣੇ ਕਿ ਇਸ ਮੁਤਾਬਕ ਤੁਸੀਂ ਬੈੱਡ ਪੱਟ ਦਿਓ, ਇੱਥੇ ਸਾਡਾ ਲੈਵਲ ਓਕੇ ਹੈ। ਠੀਕ। ਅਗਰ ਵਿੱਚ ਕੋਈ ਕਸਰ ਰਹਿ ਹੀ ਜਾਂਦੀ ਹੈ ਜੀ ਤੇ ਫਿਰ ਉਹ ਅਸੀਂ ਖੁਦ ਕਰ ਲੈਂਦੇ ਨੇ। ਅਸੀਂ ਕਦੀ ਜ਼ਿਮੀਦਾਰਾਂ ਨੂੰ ਨਹੀਂ ਕਿਹਾ ਕਿ ਤੁਸੀਂ ਸਾਨੂੰ ਕਰਕੇ ਦਿਓ ਠੀਕ ਹੈ ਜੀ। ਵੈਰੀ ਗੁੱਡ। ਤੇ ਤੁਸੀਂ ਸਾਨੂੰ ਇੱਕ ਟੋਟਾ ਲਾ ਕੇ ਦਿਖਾਓ ਜੀ ਜੀ। ਤਾਬੇ ਤੇ ਆ ਤੁਹਾਨੂੰ ਲਾ ਕੇ ਦਿਖਾਉਂਦੇ ਆ ਜੀ ਇੱਕ ਟੋਟਾ ਵੀ ਇਹ ਕਿੱਦਾਂ ਲੱਗਦਾ, ਫਿਰ ਅਸੀਂ ਤੁਹਾਨੂੰ ਦੱਸਦੇ ਆ ਵੀ ਸਾਡਾ ਕਿੰਨੇ ਫੁੱਟ 'ਚ ਕਿੰਨਾ ਖਰਚਾ ਆਇਆ, ਇਹ ਵੀ ਅਸੀਂ ਤੁਹਾਨੂੰ ਦੱਸ ਦਿੰਦੇ ਆ। ਜਾਓ ਜੀ। ਲਓ ਜੀ ਹੁਣ ਇੱਕ ਟੋਟਾ ਸਾਨੂੰ ਮਿਸਤਰੀ ਸਾਹਿਬ ਲਾ ਕੇ ਦਿਖਾਣਗੇ ਤੇ ਉਨੀ ਦੇਰ ਅਸੀਂ ਸ਼ਾਹ ਸੁਰੈਆ ਸਾਹਿਬ ਨੂੰ ਪੁੱਛਦੇ ਆ ਵੀ ਸਾਨੂੰ ਮੋਟਾ ਜਿਹਾ ਹਿਸਾਬ ਦੱਸ ਦਿਓ ਵੀ ਇਹ ਕਿੰਨਾ ਕੁ ਖਰਚਾ ਆ ਗਿਆ, ਕਿੰਨੇ ਪੀਸਾਂ ਦੇ ਉੱਤੇ ਕਿੰਨਾ ਕੁ ਖਰਚਾ ਆ ਗਿਆ। ਜੇ ਕਿਸੇ ਭਰਾ ਨੇ ਲਵਾਉਣਾ ਹੋਵੇ ਉਹਨੂੰ ਇਹ ਤਾਂ ਪਤਾ ਹੋਵੇ ਵੀ ਐਵੇਂ ਸਾਡੇ ਕਹਿਣ ਤੇ ਪੰਗਾ ਨਾ ਲੈ ਲਵੇ, ਮੁੜ ਕੇ ਪੂਰਾ ਨਾ ਆਇਆ ਜਾਵੇ, ਵੀ ਉਹਨੇ ਟੋਟੇ ਲੈ ਕੇ ਆਵੇ ਜਿੰਨੇ ਉਹ ਲਵਾ ਸਕਦਾ। ਇਹ ਥੋੜਾ ਜਿਹਾ ਦੱਸਿਓ ਜੀ। ਇੱਕ ਤਾਂ ਸਭ ਤੋਂ ਪਹਿਲਾਂ ਤਾਂ ਇਹ ਜਿਹੜਾ ਖਾਲਾ ਹੈ 5 ਨੰਬਰ ਖਾਲਾ ਆ। ਅੱਛਾ 5 ਇਹ ਨੰਬਰ ਨੰਬਰਾਂ ਦਾ ਹਿਸਾਬ ਚੱਲਦਾ ਨਾ, ਬੜਾ ਛੋਟਾ
ਆਪਣੇ ਜ਼ਿਮੀਦਾਰੇ ਵਾਸਤੇ ਬੜਾ ਨਹੀਂ ਇਹ? ਬੜਾ ਇਹ ਚ ਨਹਿਰ ਦਾ ਪਾਣੀ ਵੀ ਜਾ ਸਕਦਾ ਹੂੰ। ਤੇ ਟੂਬਲ ਦਾ ਵੀ। ਅੱਛਾ ਚੱਲ ਤਾਂ ਛੋਟਾ ਵੀ ਜਾਂਦਾ ਹੂੰ। ਲੇਕਿਨ 5 ਨੰਬਰ ਵੀ ਨਹਿਰ ਦਾ ਪਾਣੀ ਵੀ ਚੱਲ ਜਾਏਗਾ, ਟੂਬਲ ਦਾ ਵੀ ਚੱਲ ਜਾਏਗਾ। ਤੇ ਇਹ ਇੱਕ ਪੀਸ 2400 ਰੁਪਏ ਦਾ ਠੀਕ ਹੈ ਜੀ, ਤੇ 53 ਪੀਸ ਲਿਆਂਦੇ ਸੀ। ਠੀਕ ਹੈ ਜੀ, 53 ਪੀਸ ਹਾਂ ਤੇ 3 ਫੁੱਟ ਦਾ ਪੀਸ ਹੈ ਦੀ ਜਿਹੜੀ ਲੰਬਾਈ 3 ਇਹਦੀ। ਫੁੱਟ ਦਾ ਪੀਸ ਆ। 53 ਪੀਸਾਂ ਦੇ ਉੱਤੇ ਤੁਸੀਂ ਸਾਨੂੰ ਦੱਸ ਸਕਦੇ ਆ ਵੀ ਖਰਚਾ ਕੀ ਆ? ਪਹਿਲਾਂ ਤਾਂ ਪੀਸਾਂ ਦੇ ਪੈਸੇ ਦੱਸ ਦਿਓ ਕਿੰਨੇ ਕੁ ਬਣ ਗਏ। ਵੇਖ ਲਓ ਵੀ ਇਹ 53 ਨੂੰ ਜ਼ਰਬ ਦੇ ਲਓ 2400 ਨਾ, ਠੀਕ ਹੈ। ਤੇ ਲੱਖ ਤੋਂ ਉੱਪਰ ਹੀ ਬਣ ਜਾਂਦਾ, 1.25 ਲੱਖ ਬਣ ਜਾਂਦਾ ਇਹ। ਅੱਛਾ, 1.25 ਲੱਖ ਇਹ ਹੋ ਗਿਆ। 18 ਤੋਂ 20,000 ਜਿਹੜੀ ਇਹਦੀ ਮਜ਼ਦੂਰੀ ਹੈ। ਅੱਛਾ 18-20 ਹਜ਼ਾਰ ਰੁਪਈਆ 53 ਪੀਸ ਲਾਣ ਤੇ 53 ਪੀਸ ਲਾਣ ਤੇ ਠੀਕ ਹੋ ਗਿਆ, 40 ਦੇ ਲਗਭਗ ਹੋ ਗਏ। ਬਾਕੀ ਨੱਕੇ ਲੱਗੇ ਹੋਏ ਆ, 5-6 ਨੱਕੇ ਵਿੱਚ ਲੱਗਣੇ ਆ ਇਹਦੇ। ਅੱਛਾ ਤੇ ਇੱਟਾਂ ਲਿਆਂਦੀਆਂ, ਸੀਮੈਂਟ ਲਿਆਂਦਾ, ਇੱਟ 1000 ਕੁ ਲੱਗ ਜੂ। 1000 ਤੋਂ ਜ਼ਿਆਦਾ ਲੱਗ ਜਾਣੀ। ਅੱਛਾ ਇਹ ਸਾਰਾ ਜਿਹੜਾ ਮਿਲ ਮਿਲਾ ਕੇ ਖਰਚਾ ਨਾ 2 ਲੱਖ ਨੂੰ ਪਹੁੰਚ ਜਾਣਾ। 1,90,000 95 2 ਲੱਖ ਹੋ ਜਾਵੇ ਇੱਥੇ। ਅੱਛਾ ਇਹ 53 ਪੀਸ ਲਾਣ ਤੇ ਤੁਹਾਡੇ ਕੋਲ 2 ਲੱਖ ਰੁਪਈਆ ਹੋਣਾ ਚਾਹੀਦਾ। 2 ਲੱਖ ਹੋਣਾ ਚਾਹੀਦਾ, ਸਹੀ ਗੱਲ। ਫਿਰ ਇਹਦੇ ਨਾਲ ਕੰਮ ਸ਼ੁਰੂ ਕਰੇ। ਅੱਛਾ 2 ਲੱਖ ਚਲੋ ਬੰਦਾ ਕੁਛ ਆ ਵੇਚ ਕੇ ਲਾ ਵੀ ਦਵੇ ਤੇ ਇਹਦਾ ਕੋਈ ਫਾਇਦਾ ਫੂਦਾ ਕਿੰਨਾ ਕਾ ਕੀ? ਇਹਦਾ ਫਾਇਦਾ ਹੀ ਆ, ਹੂੰ ਇਹਦੇ ਚ ਪਾਣੀ ਜ਼ਾਇਆ ਨਹੀਂ ਹੋਣਾ ਹੈਗਾ, ਇੱਕ ਕਤਰਾ ਵੀ ਨਹੀਂ ਜ਼ਾਇਆ ਹੋਣਾ। ਹੂੰ ਤੇ ਫਿਰ ਇਹ ਨਾ ਜਿਹੜੀ ਅਸੀਂ ਮਜ਼ਦੂਰੀ ਦਿੰਨੇ ਮਹੀਨੇ ਬਾਅਦ ਇਹਨੂੰ ਖੱਟਣ ਵਾਸਤੇ ਉਹ ਵੀ ਬਚ ਜਾਣੀ ਆ। ਅੱਛਾ ਮਜ਼ਦੂਰੀ ਖੱਟਣ ਦੀ ਬਚ ਗਈ, ਪਾਣੀ ਤੁਹਾਡਾ 1 ਰੁਪਈਏ ਦਾ ਨਹੀਂ ਤਬਾਹ ਹੋ ਰਿਹਾ। ਤੇ ਫਿਰ ਇਹਨੂੰ ਇਹ ਲਾਈਫ ਟਾਈਮ ਕੁਝ ਕਿਧਰੇ ਵੀ ਨਹੀਂ ਜਾਂਦਾ। ਇਹ ਹਾਂ 20 ਸਾਲ ਹੋ ਗਏ ਬੰਦਿਆਂ ਦੇ, 25 ਸਾਲ 30 ਸਾਲ ਖਾਲੇ ਬਣੇ ਹੋਏ ਆ, ਚੱਲ ਰਹੇ ਆ, ਕੁਝ ਵੀ ਨਹੀਂ ਹੋਣਾ। ਲਓ ਜੀ ਇਦਾਂ ਲਿਆਂਦਾ ਉਹਨਾਂ ਨੇ ਤੇ ਲਾ ਕੇ ਆਪਣਾ ਅਸਲ ਤਾਂ ਹੈ ਨਾ ਕਾਰੀਗਰੀ ਉਹਦੀ ਲੇਬਲ ਦੀ ਹਾਂ ਲੇਬਲ ਦਾ ਮਿਸਤਰੀ ਸਾਹਿਬ ਨੂੰ ਪਤਾ, ਬਾਕੀ ਸਾਡੇ ਦੇਖਣ 'ਚ ਤਾਂ ਮਿੰਟ ਇੱਕ ਲੱਗਿਆ ਉਹਨੂੰ ਲਿਆ ਕੇ ਲਾਤਾ। ਇਹਦਾ ਇਹ ਨਾ ਹੁਣ ਕਿਸੇ ਖਾਲੇ 'ਚ ਪਾਣੀ ਵਾਪਸ ਵੀ ਜਾਣਾ ਤੇ ਉਧਰੋਂ ਆਉਣਾ ਵੀ ਹੈ, ਇਹ ਸਾਰਾ ਲੈਵਲ ਹੋਇਆ ਇਹਦਾ। ਇਹ ਕਾਰੀਗਰੀ ਇਹ ਕਾਰੀਗਰੀ ਹੈ ਜੀ। ਕੀ ਨਾਮ ਦੱਸਿਆ ਸੀ ਮਿਸਤਰੀ ਸਾਹਿਬ? ਮੁਹੰਮਦ ਅਲੀ ਹਸਨ ਸਾਹਿਬ ਦੀ ਕਾਰੀਗਰੀ ਹੈ ਜੀ। ਇਹ ਵੀ ਪਾਣੀ ਦੋਵਾਂ ਪਾਸੇ ਨੂੰ ਜਾਊਗਾ। ਤੇ 5 ਨੰਬਰ ਦਾ ਖਾਲਾ ਜ਼ਿਮੀਦਾਰੇ ਵਾਸਤੇ ਤੁਸੀਂ ਕਹਿ ਨਹੀਂ ਸਕਦੇ ਵੀ ਠੀਕ ਹੈ ਐਡਾ ਸਾਈਜ਼। 5 ਨੰਬਰ ਠੀਕ ਹੈ, ਬਿਹਤਰੀਨ ਸਾਈਜ਼। ਜੇ ਕਿਸੇ ਟਾਈਮ ਨਹਿਰ ਦੇ ਵਿੱਚ ਟੂਬਲ ਚਲਾਣਾ ਹੋਵੇ ਫਿਰ ਵੀ ਠੀਕ ਹੈ, ਬਹੁਤ ਜ਼ਬਰਦਸਤ ਖਾਲਾ ਹੈ। ਅੱਛਾ ਫਿਰ ਵੀ ਠੀਕ ਹੈ। ਜੇ ਕੱਲਾ ਟੂਬਲ ਦਾ ਲਾਣਾ ਤੇ ਫਿਰ ਇਸ ਤੋਂ ਛੋਟਾ ਜਿਹੜਾ ਹਾਂ 3 ਨੰਬਰ ਵੀ ਚੱਲ ਜਾਂਦਾ। ਅੱਛਾ ਚਲੋ ਉਹ ਸਾਡੇ ਲੱਗਾ ਹੋਇਆ, ਉਹ ਅਸੀਂ ਵਿਖਾ ਦਿੰਨੇ ਆ ਜੀ ਜਾਂਦੇ ਹੋਏ, ਉਹ 3 ਨੰਬਰ ਵੀ ਦਿਖਾ ਦਿੰਨੇ। ਤੇ ਫਿਰ ਇਹ ਵੀ ਇੱਥੇ ਜਿਵੇਂ 2-2 ਬੰਦੇ ਭੱਜਦੇ ਆ ਪਾਣੀ ਲਾਣ ਨੂੰ, ਉਹ ਰੌਲਾ ਕੋਈ ਨਹੀਂ, ਪੱਕੇ ਨੱਕੇ ਲੱਗੇ, ਟੂਬਲ ਚਲਾਓ ਤੇ ਬਸ। ਚਾਚਾ ਬੂਟੇ ਨੂੰ ਕਹਾਂਗੇ ਸਾਡੇ ਜ਼ਿਮੀਂਦਾਰਾਂ ਨੂੰ ਕੀ ਸੁਨੇਹਾ? ਹੁਣ ਤੁਹਾਨੂੰ ਸਾਰੀ ਗੱਲ ਸਮਝ ਆ ਗਈ ਕਿ ਨਹੀਂ ਆ ਗਈ? ਸਮਝ ਸਾਰੀ ਆ ਗਈ ਹੈ ਜੀ ਟੋਟਲ ਇਹਦੀ। ਦੇਖੋ ਜੀ ਉਹ ਝੰਡੇ ਬਲੋਚ ਨੇ ਆਖਿਆ ਸੀ ਲੱਭਦੀ ਨੂੰ ਕੰਨੀ ਬੁੰਦੇ ਤੇ ਦੁਨੀਆਂ ਮਦੀਆਂ ਕੰਨ ਪੜਾ ਕੇ। ਓਹੋ ਵਾਹ ਇਹ ਆ ਚੌਧਰੀ ਸਾਹਿਬ ਸਾਰੀ ਗੱਲ ਮਾਇਆ ਦੀ ਤੇ ਲੱਭਣ ਦੀ। ਵਾਹ ਵਾਹ ਜਿੰਨਾ ਕਿ ਕਿਸੇ ਕੋਲ ਆਪਣਾ ਖਰਚਾ ਉਹਦੇ ਹਿਸਾਬ ਨਾਲ ਆਪਣਾ ਕੰਮ ਕਰਾ ਲਵੇ ਜੀ, ਜਿੰਨਾ ਕਿ ਕਰਾ ਸਕਦਾ ਉਹਨਾਂ ਕੁ। ਤੇ ਥੋੜਾ ਵੀ ਨਾਲ ਕਰਾਂਦਾ ਰਵੇ, ਸਾਲ ਬਾਅਦ ਵੀ ਕਰਾਂਦਾ ਰਵੇ ਤੇ 2 ਸਾਲਾਂ ਦੇ ਵਿੱਚ 3 ਚ ਅੱਲਾ ਕਰੇ ਪੂਰੇ ਹੋ ਜਾਣਗੇ। ਹੁਣ ਇੱਕ ਬੰਦੇ ਕੋਲ ਮੇਰਾ ਮਕਸਦ ਹੈ ਕਿ 10-12 ਲੱਖ ਰੁਪਈਆ ਨਹੀਂ ਤੇ ਉਹ ਕਿੱਲੇ ਦਾ ਕਰਕੇ ਬਣਵਾ ਲਵੇ। ਬਾਕੀ ਖਰਚੇ ਜਾਂ ਟੋਕਾਂ ਨੱਕੇ ਉਰਲੇ ਪਰਲੇ ਨਾ ਲਵਾਵੇ, ਕੱਲਾ ਖਾਲਾ ਬਣਾ ਲਵੇ ਤੇ ਉਹ ਵੀ ਠੀਕ ਆ ਜੀ। ਇਹ ਤਾਂ ਹੈ ਆਪਣੀ ਗੁੰਜਾਇਸ਼ ਦੇ ਹਿਸਾਬ ਨਾਲ ਕੰਮ ਕਰਾ ਲਵੇ। ਖਾਲਾ ਪੱਕਾ ਚੰਗਾ। ਮਿਸਤਰੀ ਸਾਹਿਬ ਇਹਦਾ ਟੋਟਾ ਟੁੱਟਿਆ ਜੀ, ਇਹਦਾ ਕੋਈ ਡਰ ਤਾਂ ਨਹੀਂ? ਨਹੀਂ ਜੀ ਇੱਥੇ ਸੀਮੈਂਟ ਲੱਗ ਜਾਣਾ ਅੱਛਾ ਇੱਥੇ ਸੀਮੈਂਟ ਲਾ ਜੀ, ਇਹ ਨੁੱਕਰ cover ਹੋ ਟੁੱਟ ਜਾਂਦੀ ਹੈ? ਹਾਂਜੀ। ਅੱਛਾ ਇਸ ਗੱਲ ਦੀ ਗਾਰੰਟੀ ਕੋਈ ਨਹੀਂ ਭਾਈ, ਚੱਕਦਿਆਂ ਥੱਲਦਿਆਂ ਕੋਈ ਮਾੜੀ ਮੋਟੀ ਨੁੱਕਰ ਟੁੱਟ ਜਾਂਦੀ। ਉਹ ਹੋ ਜਾਂਦਾ ਇਹਦਾ ਕੋਈ ਨਹੀਂ ਜੀ। ਚਾਚੇ ਸੀਮੈਂਟ ਲੱਗ ਜਾਂਦਾ ਬਾਅਦ ਚ ਇਹਦੇ ਚਾਚੇ ਬੂਟੇ ਨੇ ਜੀ ਉਹ ਜਿਹੜੀ ਅੱਗੇ ਗੱਲ ਕੀਤੀ ਹੈ, ਜਿਹੜਾ ਨਾਮ ਲਿਆ ਨਾ ਜੀ, ਉਹ ਸਾਡੇ ਗਰਾਈ ਪਿੰਡ ਹੈ ਜੀ 456 ਗਾਬੇ ਹੱਸੂ ਦੀ ਚੌਕ। ਉੱਥੇ ਇੱਕ ਬੜਾ ਵੱਡਾ ਨਾਮ ਸਾਡੇ ਰਾਵੀ ਦੇ ਸ਼ਾਇਰ ਸੀ ਜੀ ਮੀਆਂ ਝੰਡਾ ਬਲੋਚ। ਇਹ ਉਹਨਾਂ ਦੀ ਉਹਨਾਂ ਨੇ ਬੋਲੀ ਵਿੱਚ ਸੁਣਾਈ ਸੀ। ਮੀਆਂ ਸਾਹਿਬ ਬਹੁਤ ਅੱਛੇ ਔਰ ਬਹੁਤ ਵੱਡੇ ਸ਼ਾਇਰ ਸੀ ਜੀ। ਟੋਲੇ ਅੱਜ ਵੀ ਚੱਲ ਬਹੁਤ ਵੱਡਾ ਨਾਮ ਆ। ਅਸੀਂ ਖਸੂਸੀ ਕਿਸੇ ਦਿਨ ਉਹ ਗੱਲ ਕਰਾਂਗੇ ਉਹਨਾਂ ਤੇ ਜੀ। ਹਾਂਜੀ ਤੇ ਚਲੋ ਜੀ ਅੱਲਾਹ ਤਾਲਾ ਇਹ ਵਰਤਣਾ ਨਸੀਬ ਕਰੇ ਜੀ। ਹਾਂਜੀ ਤੇ ਉਹ ਅਸੀਂ ਆ ਜਿਹੜਾ ਕੋਈ ਬਾਜੇ ਟਾਈਮ ਖਾਲੇ ਤੋਂ ਕੋਈ ਵੱਡਾ ਰੁੱਖ ਹੋਵੇ ਤੁਹਾਨੂੰ ਇੱਕ ਵਾਰੀ ਪਟਣਾ ਪੈ ਸਕਦਾ। ਹਾਂਜੀ ਸਿੱਧਾ ਤਾਂ ਕਰਨਾ ਨਾ, ਸਿੱਧਾ ਕਰਕੇ ਜਿੱਥੇ ਵੀ ਆ ਜਾਵੇ ਸਿੱਧਾ ਤਾਂ ਕਰਨਾ, ਜਾਂ ਰੁੱਖ ਆਵੇ ਜਾਂ ਖਾਲਾ ਆਵੇ ਜੋ ਵੀ ਹੋਵੇ। ਜੇ 4 ਉਂਗਲ ਅੱਗੇ ਪਿੱਛੇ ਕਰ ਲਓ ਰੁੱਖ ਬਚ ਵੀ ਸਕਦਾ। ਅਸੀਂ ਉਹ ਖੱਜੀ ਬਚਾਈ ਆ, ਉਹ ਅੰਜੀਰ ਦਾ ਬੂਟਾ ਸੀ ਉਹ ਬਚਾਇਆ, ਥੋੜਾ ਜਿਹਾ ਹੀ ਕਰ ਲਿਆ, ਤੁਹਾਡੇ ਆਪ ਦੀ ਮਰਜ਼ੀ ਆ। ਹਾਂਜੀ ਆਪਣੀ। ਤੇ ਅੱਛਾ ਜੀ ਇੱਥੇ ਇੱਕ ਵਾਰੀ ਬਟਨ ਦੱਬਿਓ, ਅਸੀਂ ਤੁਹਾਨੂੰ ਇਹ 5 ਨੰਬਰ ਇੱਕ ਵਾਰੀ ਦੇਖ ਲਓ। ਹੁਣ ਤੁਹਾਨੂੰ 2 ਨੰਬਰ ਤੇ 3 ਨੰਬਰ ਦਿਖਾ ਕੇ ਤੇ ਦੁਆ ਸਲਾਮ ਕਰਦੇ ਹਾਂ। ਹਾਂਜੀ ਇਹ ਦੇਖੋ ਨਾ, ਜਿੱਦਾਂ ਤੁਹਾਨੂੰ ਅੱਗੇ ਅਸੀਂ ਖਾਲਾ ਦਿਖਾ ਕੇ ਆਏ ਆ ਨਾ ਜੀ 5 ਨੰਬਰ, ਉਸੇ ਤਰੀਕੇ ਨਾਲ ਹੁਣ ਇਹ ਖਾਲਾ ਆ ਗਿਆ ਜੀ 2 ਨੰਬਰ। ਇਹ ਖਾਲਾ 2 ਨੰਬਰ ਆ। ਇਹਦੇ ਵਿੱਚ ਤੁਸੀਂ ਅਗਰ ਪਾਣੀ ਲਾਣਾ ਨਾ ਜੀ ਸੋਲਰ ਵਾਲਾ ਤੇ ਬਿਹਤਰੀਨ ਇਹ 'ਚ ਜਾਂਦਾ, ਉਹ ਖਰਾਬ ਨਹੀਂ ਹੁੰਦਾ ਪਾਣੀ ਇਹਦੇ 'ਚ ਵੀ। ਹਾਂ ਲਾਲਾ ਜੋ ਮਰਜੀ ਇਹਦੇ ਤੇ ਰੱਖੀਓ, ਇਹਨੂੰ ਕੋਈ ਹੋਣ ਲੱਗਾ ਪੈਰ ਨਾ ਦੇਖਾਂ। ਹਾਂਜੀ
ਇਸ ਤੋਂ ਪਿੱਛੇ ਜਿਹੜਾ ਨਾ ਜੀ ਇਹ ਆ ਜੀ 3 ਨੰਬਰ, ਇਹ ਖਾਲਾ ਇੱਥੋਂ 3 ਨੰਬਰ ਸ਼ੁਰੂ ਹੋ ਗਿਆ ਜੀ। ਇਹ 3 ਨੰਬਰ ਆ ਜੀ, ਇਹ 2 ਨੰਬਰ ਆ। ਹੁਣ ਉਹ ਅਸੀਂ 5 ਨੰਬਰ ਭਲਾ ਕਿਉਂ ਲਾਇਆ? ਉਹ ਇਸ ਵਾਸਤੇ ਲਾਇਆ ਵੀ ਉਹਦੇ 'ਚ ਅਸੀਂ ਨਹਿਰ ਦਾ ਪਾਣੀ ਵੀ ਲਾਣਾ, ਸੋਲਰ ਦਾ ਵੀ ਲਾਣਾ, ਐ ਨੂੰ ਵੀ ਲਿਜਾਣਾ ਤੇ ਐ ਨੂੰ ਵੀ ਲਿਜਾਣਾ, ਦੋਵਾਂ ਸਾਈਡਾਂ ਨੂੰ ਲਿਜਾਣਾ। ਚਾਚਾ ਦੇਖ ਲਾ ਵੀ 3 ਨੰਬਰ ਆ ਤੇ ਆ 2 ਨੰਬਰ ਆ, ਤੇ ਜਿਹੜਾ ਪਾਣੀ ਦਾ ਨਿਸ਼ਾਨ ਆ ਨਾ ਹਾਂਜੀ ਹਾਂਜੀ ਉਹ ਇੱਕੋ ਜਿੰਨਾ ਹੀ ਲੱਗਾ ਹੋਇਆ। 2 ਨੰਬਰ 'ਚ ਵੀ ਓਨੀ ਕੁ ਥਾਂ 'ਚ ਹੀ ਆਇਆ ਉਹ, ਹਾਂਜੀ ਹਾਂਜੀ 3 ਨੰਬਰ 'ਚ ਓਨੀ ਕੁ ਥਾਂ 'ਚ ਉਨੀ ਕੁ ਤੇ ਚ 5 ਨੰਬਰ ਤਾਂ ਫਿਰ ਬੜਾ ਵੱਡਾ ਖਾਲਾ ਬਣਦਾ। ਹਾਂਜੀ ਤੁਸੀਂ ਇੱਥੇ ਵਿੱਚ ਖਲੋ ਕੇ ਦਿਖਾ ਦਿਓ ਇਦਾਂ ਕਰਕੇ, ਉਹ ਪਿਛਲਾ ਵੀ ਉਹ ਹਾਂਜੀ। ਕਿੱਡਾ ਵੱਡਾ ਲੱਗਦਾ ਖਾਲਾ। ਉਹ ਤੇ ਉਹ ਵੱਡਾ ਹੀ ਹੋਣਾ, 5 ਨੰਬਰ ਆ ਨਾ ਜੀ। ਹੂੰ ਉਹ 5 ਨੰਬਰ ਆ ਤੇ ਉਹ ਫਿਰ ਉਹਦਾ ਫਾਇਦਾ ਇਹ ਵੀ ਹੋ ਗਿਆ ਨਾ ਜੀ, ਉਹ ਹੁਣ ਬਰਾਬਰ ਰੱਖਿਆ ਮਿਸਤਰੀ ਨੇ, ਹਾਂ ਉਹਦਾ ਪਾਣੀ ਦੋ ਸਾਈਡਾਂ ਨੂੰ ਜਾ ਸਕਦਾ, ਜਿੱਧਰ ਨੂੰ ਮਰਜ਼ੀ ਲੈ ਜਾਓ। ਚਾਚਾ ਔਖਾ ਸੌਖਾ ਹੋ ਕੇ ਜ਼ਿਮੀਂਦਾਰਾਂ ਨੂੰ ਇਹ ਵਰਤਣਾ ਚਾਹੀਦਾ। ਚਲੋ ਵਰਤਣਾ ਜਿਵੇਂ ਚਾਹੀਦਾ। ਅਸੀਂ ਹੁਣ ਸਾਲ ਪਹਿਲਾਂ 2 ਸਾਲ ਪਹਿਲਾਂ ਅਸੀਂ ਆ ਇੰਨਾ ਕੁ ਕਿੱਲਾ ਲਾਇਆ ਸੀ, ਹਾਂਜੀ ਹਾਂਜੀ ਤੇ ਕਿੱਲਾ ਅਸੀਂ ਹੁਣ 2 ਸਾਲ ਬਾਅਦ ਫਿਰ ਕਿੱਲਾ ਫੇਰ ਲਾ ਕਿੱਲਾ ਲਿਆ। ਲੱਗ ਗਿਆ, ਹੁਣ ਰਹਿ ਗਿਆ ਤੁਹਾਡਾ ਪਿਛਾ ਨੂੰ ਸਮਝ ਲਵੇ ਕਿੱਲਾ ਕੁ ਰਹਿ ਗਿਆ, ਦੁਹਾੜਾ ਰਹਿ ਗਿਆ ਜੀ, ਦੁਹਾੜਾ ਰਹਿ ਗਿਆ। ਦੁਹਾੜਾ ਰਹਿ ਤੇ ਉਹ ਅਗਲੇ ਸਾਲ ਜੋ ਦੁਹਾੜਾ ਲੱਗ ਜਾਵੇ ਤੇ ਖਾੜਾ ਤੋੜ ਪੱਕਾ ਖਾਲਾ ਉਹ ਪੱਕਾ ਹੋ ਜਾਊਗਾ। ਪੱਕਾ ਹੋ ਜਾਣਾ, ਮੌਜ ਲੱਗ ਜਾਣੀ ਆ ਜੀ ਫਿਰ ਤਾਂ। ਤੇ ਇਦਾਂ ਥੋੜੀ ਥੋੜਾ ਕਰਕੇ ਹਾਂਜੀ। ਵੀ ਲਾਉਂਦੇ ਰਹੋ ਨਾ, ਹਾਂਜੀ ਹਾਂਜੀ ਤੇ ਉਹ ਬੜਾ ਵਧੀਆ ਕੰਮ ਆ ਬੜਾ ਵਧੀਆ ਕੰਮ ਆ ਜੀ। ਖਾਲੇ ਪਾਣੀ ਲੱਗਦੇ ਖਾਲਿਆਂ ਨਾਲ। ਖਾਲਿਆਂ ਨਾਲ। ਹਾਂਜੀ, ਖਾਲੇ ਤੋਂ ਬਗੈਰ ਪਾਣੀ ਨਹੀਂ ਲੱਗਦਾ। ਜੀ ਆਇਆਂ ਨੂੰ ਜੀ। ਅੱਜ ਦੂਸਰਾ ਦਿਨ ਆ ਸਾਡੇ ਖਾਲੇ ਬਣਦੇ ਨੂੰ। ਖਾਲਾ ਸਾਡਾ ਵਿੜ ਗਿਆ। ਖਾਲੇ ਵਾਲੇ ਮਿਸਤਰੀ ਜਿਹੜੇ ਸੀਗੇ ਖਸੂਸੀ ਖਾਲੇ ਦੇ ਮਿਸਤਰੀ, ਉਹ ਆਪਦਾ ਕੰਮ ਕਰਕੇ ਤੇ ਛੁੱਟੀ ਕਰ ਗਏ, ਚਲੇ ਗਏ। ਉਹ ਗਾਂ ਕਿਤੇ ਖਾਲਾ ਬਣਾਉਣ ਚਲੇ ਗਏ। ਖਾਲਾ ਇਦਾਂ ਫਸਾ ਕੇ ਨਾ ਇੱਕ ਦੂਜੇ 'ਚ ਟੋਟੇ ਤੇ ਉੱਤੋਂ ਆ ਦਰਜਾਂ ਬੰਦ ਕਰਕੇ ਤੇ ਆਸ ਪਾਸਿਆਂ ਤੇ ਮਿੱਟੀ ਲਾ ਕੇ, ਉਹ ਅਗਲੇ ਪਾਸੇ ਦਿਖਾ ਦਿਓ ਜੀ, ਉਹ ਮਿੱਟੀ ਲੱਗੀ ਆ ਖਾਲੇ ਸਾਰੇ ਨੂੰ, ਦੋਹਾਂ ਪਾਸੇ। ਚਾਚਾ ਇਹਨੂੰ ਹੋਈ ਹਾਂਜੀ ਹਾਂ, ਦੋਹਾਂ ਪਾਸੇ ਇਦਾਂ ਮਿੱਟੀ ਲਾਤੀ ਤੇ ਉਹ ਆਪਦਾ ਕੰਮ ਮੁਕਾ ਕੇ ਚਲੇ ਗਏ। ਹੁਣ ਆ ਗਿਆ ਜੀ ਅਗਲਾ ਮਿਸਤਰੀ। ਇਹ ਇਦਾਂ ਜਿੱਦਾਂ ਅਸੀਂ ਲੱਗੇ ਆ ਟਿਚ ਬਟਨ ਤੇ ਕੰਮ ਕਰਨ, ਵੀ ਟਿਚ ਬਟਨ ਆਪਣਾ ਬਟਨ ਦੱਬਿਆ ਤੇ ਕੰਮ ਹੋ ਗਿਆ। ਬਗੈਰ ਕਸੀ ਤੋਂ ਪਾਣੀ ਦੀ ਵਾਰੀ ਲਾ ਕੇ ਘਰ ਨੂੰ ਚਲੇ ਜਾਓ। ਜਿੱਥੇ ਤੱਕ ਪੱਕਾ ਖਾਲਾ ਬਣ ਗਿਆ ਨਾ, ਇਹ ਹਿਸਾਬ ਲਾ ਲਓ ਵੀ ਡੇਢ ਤੇ 3 ਕਿੱਲਿਆਂ ਨੂੰ ਇੱਥੇ ਤੱਕ ਆ। 3 ਕਿੱਲਿਆਂ ਨੂੰ ਪਾਣੀ ਲਾਣਾ ਹੋਵੇ ਬਗੈਰ ਕਸੀ ਤੋਂ ਲਾ ਕੇ ਤੇ ਘਰ ਜਾ ਸਕਦੇ ਆ। ਕਿੱਦਾਂ ਹੁਣ ਇੱਥੇ ਅਸੀਂ ਬਣਾ ਰਹੇ ਆ ਇੱਕ ਖਾਡੀ ਜੀ, ਉਹਦੇ ਵਿੱਚ ਨਾਕੇ ਲਾ ਰਹੇ ਮਿਸਤਰੀ ਸਾਹਿਬ। ਇਹ ਮਿਸਤਰੀ ਸਾਹਿਬ ਹੋਰ ਆ, ਇਹਨੇ ਤੁਹਾਨੂੰ ਖਾਡੀ ਚਾਚਾ ਬੂਟਾ ਸਮਝਾ ਦੂਗਾ। ਮੈਂ ਇੱਕ ਵਾਰੀ ਮਿਸਤਰੀ ਨਾਲ ਗੱਲ ਕਰ ਲਾਂ। अस्सलाम वालेकुम जी। ਵਾਲੇਕੁਮ ਅਸਲਾਮ। ਅੱਛਾ ਜੀ, ਇਹ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਜੀ ਕੰਮ ਕਰਦਿਆਂ ਨੂੰ? ਇਹ ਜੀ ਕੰਮ ਕਰਦਿਆਂ ਨੂੰ ਜੀ ਮੇਰਾ ਪਹਿਲਾਂ ਦਾਦਾ ਵੀ ਕਰਦਾ ਸੀ ਜੀ, ਫਿਰ ਅੱਬੂ ਵੀ ਕਰਦਾ ਸੀ, ਹੁਣ ਮੈਂ ਹੀ ਕਰਦਾ ਜੀ। ਤਕਰੀਬਨ ਮੈਨੂੰ ਵੀ 10 ਸਾਲ ਹੋ ਗਏ ਜੀ ਕੰਮ ਕਰਦਿਆਂ ਨੂੰ ਜੀ। ਅੱਛਾ, ਜੱਦੀ ਪੁਸ਼ਤੀ ਕੰਮ। ਹਾਂਜੀ, ਸਾਡਾ ਜੀ ਜੱਦੀ ਪੁਸ਼ਤੀ ਕੰਮ ਆ ਜੀ। ਤੇ ਇਹ ਤੁਸੀਂ ਮਕਾਨਾਂ ਦੇ ਮਿਸਤਰੀ? ਹਾਂਜੀ, ਅਸੀਂ ਮਕਾਨਾਂ ਦੇ ਮਿਸਤਰੀ ਹਾਂ ਜੀ। ਡਾਟ ਬਣਾ ਲੈਂਦੇ ਆ? ਹਾਂਜੀ, ਬਣਾ ਲੈਂਦੇ ਆ ਡਾਟ ਜੀ। ਅੱਛਾ, ਅਸਲ ਇਹ ਜੀ ਹਾਂਜੀ ਵੀ VIP ਸੋਹਣੀਆਂ ਡਾਟਾ ਬਣਾ ਲੈਂਦੇ ਆ ਜੀ, ਅੱਛਾ ਚੰਗੀਆਂ ਜੀ। ਮਾਸ਼ਾ। ਹਾਂਜੀ, ਇਹ ਕਾਰੀਗਰ ਆ ਜੀ ਅਸਲ ਮਕਾਨਾਂ ਦੇ ਮਿਸਤਰੀ, ਰਾਜਗੀਰੀ ਚਣਾਈ ਦੇ ਮਿਸਤਰੀ ਆ ਇਹ। ਜਿੱਦਾਂ ਦੇ ਮਰਜ਼ੀ ਮਕਾਨ, ਹਾਤੇ, ਹਵੇਲੀ ਇਹਨਾਂ ਕੋ ਬਣਵਾ ਲਓ, ਇਹ ਉਹ ਮਿਸਤਰੀਆਂ। ਨਾਕੇ ਇਹਨਾਂ ਨੇ ਲਾਣੇ ਆ। ਉਹ ਜਿਹੜੇ ਖਾਲੇ ਦੇ ਮਿਸਤਰੀ ਸੀ ਉਹ ਨਾਕੇ ਨਹੀਂ ਲਾ ਸਕਦੇ ਸੀ। ਨਾਕੇ ਤੁਸੀਂ ਅੱਗੇ ਵੀ ਲਾਉਂਦੇ ਰਹਿੰਦੇ? ਹਾਂਜੀ, ਅੱਗੇ ਹੀ ਲਾਉਂਦੇ ਰਹਿੰਦੇ ਆ ਜੀ। ਅੱਛਾ, ਹਾਂਜੀ ਨਾਕਿਆਂ ਦਾ ਤੁਹਾਨੂੰ ਪਤਾ ਵੀ ਉੱਚਾ ਕਿਹੜਾ ਪਾਸਾ ਰੱਖਣਾ, ਨੀਵਾਂ ਕਿਹੜਾ ਰੱਖਣਾ ਜੀ? ਹਾਂਜੀ, ਸਾਰਾ ਪਤਾ ਹੈ ਜੀ। ਅੱਛਾ ਹਾਂਜੀ ਠੀਕ ਹੈ। ਇਹ ਕੋਈ ਐਡਾ ਕੰਮ ਨਹੀਂ ਹੈ? ਹਾਂਜੀ, ਕੰਮ ਅੱਗੇ ਕੀਤਾ ਸੀ ਹੂੰ। ਤੇ ਹੁਣ ਫੇਰ ਕਰਨ ਲੱਗੇ ਹੋਏ ਆ ਜੀ। ਤੁਹਾਡੇ ਵਾਸਤੇ ਐਡਾ ਕੰਮ? ਹਾਂਜੀ, ਸਾਡੇ ਵਾਸਤੇ ਕੋਈ ਨਹੀਂ ਆਹੋ, ਜੇ ਐਡਾ ਕੰਮ ਨਾ ਹੁੰਦਾ ਫਿਰ ਅਸੀਂ ਆਪ ਲਾ ਲੈਂਦੇ ਜੀ। ਸਿਖਰ ਦੁਪਹਿਰ ਦੇ ਵਿੱਚ ਮੁੰਡਾ ਕੰਮ ਕਰ ਰਿਹਾ, ਨਾਲ ਮਜ਼ਦੂਰਾਂ 2 ਆ ਜੀ ਨਾਲ? ਹਾਂਜੀ, 2 ਮਜ਼ਦੂਰ ਆ ਜੀ। ਹਾਂਜੀ, ਤੇ ਉਹ ਆਪਦੀ ਮਿਹਨਤ ਕਰ ਰਹੇ ਆ ਜੀ। ਦੇਖੋ, ਸੁਣਨ ਚ ਆਇਆ ਵੀ ਟੈਂਪਰੇਚਰ 45 ਤੋਂ ਵੀ ਉੱਤੇ ਚਲਾ ਗਿਆ। ਪਹਿਲਾਂ 40 ਤੋਂ ਉੱਤੇ ਗਿਆ, ਫਿਰ 45 ਤੋਂ ਉੱਤੇ ਚਲਾ ਗਿਆ। ਤੇ ਇਸ ਜੀ ਗਰਮੀ ਦੇ ਵਿੱਚ ਜਿਹੜੇ ਸਾਡੇ ਧੀ ਪੁੱਤਰ ਇਦਾਂ ਦੇ ਮਜ਼ਦੂਰੀ ਕਰਦੇ, ਕੰਮ ਕਰਦੇ ਹਨ, ਸਾਡਾ ਇਹ ਆ ਜ਼ਿਮੀਂਦਾਰਾ ਆਪ ਦਾ ਕੰਮ ਆ। ਅਸੀਂ 2 ਘੰਟੇ ਸਵੇਰ ਲਾ ਲਏ, 2 ਸ਼ਾਮ ਨੂੰ ਲਾ ਲਏ, ਦੁਪਹਿਰਾ ਅਸੀਂ ਰੁੱਖਾਂ ਹੇਠ ਕੱਟ ਲਈਦਾ। ਪਰ ਜਿਹੜੇ ਸਾਡੇ ਮਜ਼ਦੂਰ ਭਰਾ ਨਾ, ਤੇ ਉਹ ਅਗਲੇ ਬਹਿਣ ਦਿੰਦੇ, ਉਹ ਕਹਿੰਦੇ ਨਹੀਂ ਜੀ ਦਿਹਾੜੀ ਲੈਣੀ ਹੈ ਪੂਰੀ ਦਿਹਾੜੀ। ਇਦਾਂ ਹੀ ਨਹੀਂ ਜੀ? ਇਦਾਂ ਜੀ, ਅਗਲੇ ਮਿਹਨਤ ਹੀ ਨਹੀਂ ਬੈਠਣ ਦਿੰਦੇ ਜੀ। ਉਹ ਕਹਿੰਦੇ ਜੀ ਸਵੇਰ 8 ਵਜੇ ਆਉਣਾ ਤੇ 5 ਵਜੇ ਸ਼ਾਮੀ ਘਰ ਜਾਣਾ। ਸਵੇਰ ਤੋਂ ਲੈ ਕੇ ਸ਼ਾਮ ਤੱਕ 8 ਘੰਟੇ ਅਗਲੇ ਡਿਊਟੀ ਪੂਰੀ ਲੈਂਦੇ ਆ ਜੀ। ਫਿਰ ਗੱਲਾਂ ਵੀ ਸੜੀਆਂ ਹੋਈਆਂ ਸੁਣੀਆਂ? ਗੱਲਾਂ ਹੀ ਫਿਰ ਸੜੀਆਂ ਹੋਈਆਂ। ਸ਼ਾਮੀ ਫਿਰ ਕਹਿੰਦੇ ਕੰਮ ਹੀ ਨਹੀਂ ਹੋਇਆ ਜੀ। ਕੀਤਾ ਕੀ ਆ? ਕੀਤਾ ਕੀ ਆ ਜੀ? ਯਾਰ ਬਈ ਇਦਾਂ ਦੀ ਗੱਲ ਨਹੀਂ ਹੋਣੀ ਚਾਹੀਦੀ ਹੈ। ਤਾਂ ਮਿਸਤਰੀਆਂ ਦੇ ਮਗਰ ਇਹ ਤੋਹਮਤ ਲੱਗੀ ਹੋਈ ਆ ਵੀ ਇਹ ਕਰਦੇ, ਬਹੁਤ ਲੱਗੀ ਹੋਈ ਹੈ ਜੀ, ਹਨਾ? ਬਹੁਤ ਤੋਹਮਤ ਤੇ ਉਹ ਲੱਗੀ ਵਿਚਾਰੇ ਹੋਈ ਹੈ। ਚੰਗੇ ਵੀ ਵਿੱਚ ਰਗੜੀ ਗਏ। ਇੱਕ ਤਾਂ ਹੁੰਦਾ ਨਾ ਚਲੋ ਕਿਸੇ ਦੀ ਨੀਅਤ ਖਰਾਬ ਹੋਵੇ, ਬਹੁਤੇ ਵਿਚਾਰੇ ਚੰਗੇ ਵੀ ਵਿੱਚ ਰਗੜੇ ਗਏ ਕਿ ਨਹੀਂ ਚਾਚਾ? ਹਾਂਜੀ ਅਸਲ ਨਾ ਜੀ ਕਹਾਣੀ ਜਿਹੜੀ ਹੈ ਨਾ, ਹਾਂਜੀ ਹਾਂਜੀ, ਉਹ ਕਹਾਣੀ ਅਸਲ ਇਹ ਆ ਤੁਸੀਂ ਕਰੋ ਜੀ ਕੰਮ। ਬਈ ਜਿਹੜਾ ਮਿਸਤਰੀ ਆ ਨਾ, ਹਾਂਜੀ। ਇਹਨੇ ਜਿਹੜੀ ਇੱਟ ਚੱਕਣੀ ਆ ਨਾ ਹੂੰ ਤੋੜਨ ਵਾਸਤੇ, ਹੂੰ ਉਹ ਇਹਨੇ ਸੋਹਣੀ ਤੇ ਸਾਫ਼ ਇੱਟ ਚੱਕਣੀ ਆ। ਹਾਂ ਹਾਂ। ਮਿਸਤਰੀ ਆਪਣੀ ਜਗ੍ਹਾ ਤੇ ਸੱਚਾ, ਮਾਲਕ ਆਪਣੀ ਜਗ੍ਹਾ ਤੇ ਸੱਚਾ। ਮਾਲਕ ਕਹਿੰਦਾ ਵੀ ਜਿਹੜੀ ਇੱਟ ਅੱਗੇ ਹੀ ਖਰਾਬ ਆ, ਮਾੜੀ ਮੋਟੀ ਜਾਂ ਟੁੱਟੀ ਆ, ਤੂੰ ਉਹਨੂੰ ਹੀ ਤੋੜ ਲਾ, ਹਾਂ ਹਾਂ। ਤੋੜ ਕੇ ਲਾ ਲਾ। ਹੂੰ ਹੂੰ।
ਮਿਸਤਰੀ ਕਹਿੰਦਾ ਵੀ ਨਹੀਂ, ਮੈਂ ਆ ਜਿਹੜੀ ਸਹੀ ਸਲਾਮਤ ਤੇ ਸੋਹਣੀ ਇੱਟ ਬਣੀ ਹੈ ਨਾ ਉਹਨੂੰ ਵਿਚਾਲਿਓਂ ਤੋੜਨਾ। ਇਹਦਾ ਮਕਸਦ ਤੋੜਨ ਦਾ ਇਹ ਆ ਵੀ ਇਹ ਕਹਿੰਦਾ ਵੀ ਉਹ ਟੁੱਟ ਸੌਖੀ ਜਾਂਦੀ ਆ, ਖਰਾਬ ਨਹੀਂ ਹੁੰਦੀ। ਤੇ ਮਾਲਕ ਕਹਿੰਦਾ ਵੀ ਯਾਰ ਇਹਨੇ ਨਵੀਂ ਇੱਟ ਚੰਗੀ ਤੋੜੀ ਆ, ਪੁਰਾਣੀ ਨੂੰ ਤੋੜ ਲੈਂਦਾ ਕਿ ਜਿਹੜੀ ਅੱਗੇ ਟੁੱਟੀ ਸੀ ਉਹ ਨਹੀਂ ਤੋੜੀ। ਉਹ ਚਾਚਾ ਇਦਾਂ ਨਾ ਵੀ ਹੁਣ ਇੱਟਾਂ ਦਾ ਢੇਰ ਲੱਗਿਆ, ਹਾਂਜੀ। ਹੁਣ ਸਾਰਾ ਢੇਰ ਫਰੋਰਾ ਨਾ ਉਹ ਵੀ ਵਿੱਚੋਂ ਇੱਟ ਟੁੱਟੀ ਹੋਈ ਲੱਭਣ ਵਾਸਤੇ। ਨਹੀਂ ਉਹ ਗੱਲ ਹੋਰ ਆ ਚੌਰ ਸਾਹਿਬ। ਉਹ ਗੱਲ ਇਹ ਆ ਵੀ ਜਿਹੜੀ ਸਾਫ਼ ਇੱਟ ਆ ਨਾ ਚੰਗੀ, ਉਹ ਟੁੱਟ ਸੌਖੀ ਜਾਂਦੀ ਆ, ਜਿੱਥੋਂ ਤੋੜੇ ਮਿਸਤਰੀ ਉੱਥੋਂ ਟੁੱਟਦੀ ਆ। ਜਿਹੜੀ ਮਾੜੀ ਇੱਟ ਆ ਉਹ ਜਿੱਥੋਂ ਮਿਸਤਰੀ ਚਾਹੁੰਦਾ ਉੱਥੋਂ ਨਹੀਂ ਟੁੱਟਦੀ, ਦੂਏ ਥਾਂ ਤੋਂ ਟੁੱਟ ਜਾਂਦੀ ਆ। ਉਹ ਇਹ ਫਰਕ ਆ। ਮਿਸਤਰੀ ਨੂੰ ਪੁੱਛ ਲਓ। ਮਿਸਤਰੀ ਹਾਂ, ਸਾਹਿਬ ਤੁਸੀਂ ਸਾਡਾ ਦੱਸ ਦਿਓ ਚਿਹਰਾ ਸਾਨੂੰ। ਮਗਾ ਦਿਓ। ਹਾਂਜੀ ਉਹ ਤੁਹਾਡੀ ਵੀ ਗੱਲ ਠੀਕ ਆ ਜੀ। ਹਾਂ ਤੇ ਇੱਟਾਂ ਜਿਹੜੀਆਂ ਹੁੰਦੀਆਂ ਨਾ ਜੀ, ਉਹ ਸਾਫ਼ ਕੋਨੇ ਵਾਲੀਆਂ ਦੇਖ ਤੇ ਉਹ ਤੋੜੀ ਦੀ ਹੁੰਦੀ ਹੈ। ਉਹ ਤੋੜੀ ਦੀਆਂ ਸਾਫ਼ ਤੋੜਦੀਆਂ ਇਹਨਾਂ ਨੇ ਤੋੜੀ ਚਾਰੇ ਹੁੰਦੀ ਆ। ਕੋਨੇ ਸਹੀ। ਜਿਹੜਾ ਜੀ ਆ ਜੇ ਕੋਣਾ ਹੁੰਦਾ ਨਾ ਜੀ, ਹਾਂ ਇਹ ਸਾਫ਼ ਕੋਣਾ ਲਾਈਦਾ ਹੁੰਦਾ ਜੀ ਬਾਹਰਲੇ ਵਾਰ ਤੇ ਜੀ। ਆ ਫਿਰ ਜਿਹੜਾ ਇੱਕ ਸਾਈਡ ਹੁੰਦੀ ਹੈ ਨਾ, ਜੋ ਤੋੜ ਦਿੰਦੇ ਆ ਜੀ ਇੱਥੇ ਜੀ। ਹਾਂ ਠੀਕ ਹੈ ਜੀ। ਹਾਂ। ਉਹ ਸਾਡੀ ਤਾਂ ਫਿਰ ਮਜਬੂਰੀ ਹੋ ਜਾਂਦੀ ਆ ਸਾਫ਼ ਇੱਟ ਚੱਕਣਾ ਜੀ। ਠੀਕ ਆ। ਹਾਂ ਨਹੀਂ ਉਹ ਵਿਚਾਰ ਮੈਂ ਤੁਹਾਨੂੰ ਦੱਸਿਆ ਨਾ ਮਿਸਤਰੀ ਸਾਹਿਬ ਨਾ, ਏਡੀ ਗੱਲ ਨਹੀਂ ਹੈ, ਬਦਨਾਮੀ ਬਹੁਤੀ ਹੋ ਗਈ। ਬਦਨਾਮੀ ਬਹੁਤੀ ਹੋ ਬਹੁਤ ਗਈ। ਹੈ ਜੀ। ਹਾਂ ਉਹ ਸਾਡੇ ਇੱਥੇ ਸਿਆਣਿਆਂ ਦਾ ਇੱਕ ਅਖਾਣ ਵੀ ਆ, ਕਹਿੰਦੇ ਵੀ ਕਾਰੀਗਰ ਤੇ ਮੁਕੱਦਮੇ ਹਾਂਜੀ। ਇਹ ਘਰ ਵੜ ਜਾਣ ਨਾ ਮੁੜ ਕੇ ਨਿਕਲਦੇ ਨਿਕਲਦੇ ਉਹ ਨੇ। ਕੋਈ ਮਿਸਤਰੀ ਆਇਆ ਨਾ, ਕਿਸੇ ਨੇ ਕਿਹਾ ਵੀ ਸਾਡਾ ਖੂਰਾ ਬਣਾ ਦਿਓ ਹਾਂਜੀ ਨਹਾਉਣ ਵਾਸਤੇ, ਨਹਾਉਣ ਲਈ, ਭਾਂਡੇ ਨਹਾਉਣ ਭੁੰਡੇ ਲਈ। ਧੋਣ ਹਾਂਜੀ, ਵਾਸਤੇ। ਹਾਂਜੀ। ਤੇ ਉਹਨੇ ਮਗਰ ਟੈਲੀਫੋਨ ਕੀਤਾ, ਉੱਥੇ ਖਲੋ ਕੇ ਘਰ ਕਹਿੰਦਾ ਜੀ 6 ਮਹੀਨੇ ਦਾ ਕੰਮ ਲੱਭ ਗਿਆ, ਹਾਂ ਤੇ ਹੁਣ ਤੁਸੀਂ ਬੇਫਿਕਰ ਹੋ ਜਾਓ। ਫਿਰ ਬੇਫਿਕਰ ਹੋ ਜਾਓ। ਇਵੇਂ ਗੱਲ ਹੈ ਜੀ। ਉਹ ਘਰ ਵਾਲੇ ਕਹਿਣ ਵੀ ਯਾਰ 6 ਮਹੀਨੇ ਦਾ ਕੰਮ ਇਹਨੂੰ ਕਿਵੇਂ ਲੱਭ ਗਿਆ, ਹਾਂ ਬਣਵਾਣਾ ਤਾਂ ਖੁਰਾ। ਉਹਨੇ ਜਦੋਂ ਉਹਨੇ ਖੁਰਾ ਬਣਾਇਆ ਨਾ, ਤੇ ਖੁਰਾ ਇੰਨਾ ਸਾਰਾ ਉੱਚਾ ਬਣਾਤਾ। ਹਾਂ ਉਹ ਕਹਿੰਦੇ ਵੀ ਯਾਰ ਇਹ ਤਾਂ ਖੁਰਾ ਉੱਚਾ ਤੇ ਹੁਣ ਝਾੜ ਹੀ ਨਹੀਂ ਹੁੰਦਾ ਝਾੜ ਇਹਦੇ ਨਹੀਂ ਤੇ। ਹੁੰਦਾ। ਉਹ ਕਹਿੰਦਾ ਇਹਦੇ ਕਿਹੜੀ ਗੱਲ ਆ, ਆਪਾਂ ਵਿਹੜਾ ਉੱਚਾ ਕਰ ਦਿੰਨੇ। ਹਾਂ ਉਹ ਵਿਹੜਾ ਪੱਟਣ ਲੱਗ ਗਿਆ, ਉਹਨੇ ਵਿਹੜਾ ਉੱਚਾ ਕੀਤਾ। ਜਦੋਂ ਵਿਹੜਾ ਉੱਚਾ ਕਰ ਲਿਆ, ਉਹ ਕਹਿੰਦਾ ਵੀ ਸਾਡੇ ਕੋਠੇ ਨੀਵੇਂ ਹੋ ਗਏ, ਵੀ ਹੁਣ ਕੋਠਿਆਂ 'ਚੋਂ ਵਿਹੜੇ 'ਚ ਆਉਣ ਵਾਸਤੇ ਬੜਾ ਔਖਾ ਹੋਣਾ ਪੈਂਦਾ। ਉਹ ਕਹਿੰਦਾ ਆਪਾਂ ਕੋਠੇ ਉੱਚੇ ਕਰ ਲਏ। ਉਹ ਗੱਲ 6 ਮਹੀਨਿਆਂ ਤੋਂ ਬੀਤੀ ਚਲੀ ਗਈ। ਇਹ ਗੱਲ ਤਾਂ ਹੈ ਹਾਸੇ ਮਖੌਲ ਦੀ। ਬਾਕੀ ਇਹ ਸਾਡੇ ਸਿਰ ਦੇ ਤਾਜ ਆ, ਜਿੰਨੇ ਵੀ ਮਿਸਤਰੀ ਮਜ਼ਦੂਰ ਆ, ਰਿਜ਼ਕੇ ਹਲਾਲ ਕਮਾਉਂਦੇ ਆ ਜੀ। ਤੇ ਉਹ ਬੰਦੇ ਫਿਰ ਜਦੋਂ ਇਹ ਕੰਮ ਕਰਦੇ ਹੁੰਦੇ ਆ ਨਾ, ਕੰਮ ਕਿਤੇ ਥੋੜਾ ਹੋਵੇ ਨਾ, ਤੇ ਫਿਰ ਬੜੀਆਂ ਇਹਨਾਂ ਨੂੰ ਗੱਲਾਂ ਵੀ ਸੁਣਨੀਆਂ ਪੈਂਦੀਆਂ। ਹਾਂਜੀ ਹਾਂਜੀ ਬਹੁਤ ਕੌੜੀਆਂ ਕਸਿਆਲੀਆਂ ਸੁਣਦੇ ਆ ਵਿਚਾਰੇ। ਹੁਣ ਇੰਨੀ ਗਰਮੀ 'ਚ ਨਾ ਇੱਥੇ ਖਲੋ ਨਹੀਂ ਹੁੰਦਾ, ਤੇ ਇਹ ਸਵੇਰ ਦੇ ਲੱਗੇ ਹੋਏ ਆ। ਤੇ ਫਿਰ ਬੰਦਾ ਆ ਕੇ ਇਹਨਾਂ ਨੂੰ ਕਹੇ ਬਈ ਯਾਰ ਕੀਤਾ ਕੀ ਆ, ਤੇ ਉਹ ਗੋਲੀ ਤਰ੍ਹਾਂ ਵੱਜਦੀ ਹੈ ਗੱਲ ਬੰਦੇ ਨੂੰ, ਜਿਹੜਾ ਕੰਮ ਕਿਹਾ ਚਾਚਾ ਜੀ ਇੱਦੀ ਲੱਗਦੀ ਹਾਂ। ਤੇ ਅੱਲਾਹ ਤਾਲਾ ਤੁਹਾਡੀ ਰੋਜ਼ੀ 'ਚ ਬਰਕਤ ਦੇਵੇ, ਬਰਕਤ ਦੇਵੇ ਜੀ, ਅੱਲਾਹ ਬਰਕਤ ਤਾਲਾ ਦੇਵੇ। ਤੁਹਾਨੂੰ ਸਿਹਤ ਤੰਦਰੁਸਤੀ ਦੇਵੇ। ਇਹ ਸਾਡਾ ਜੀ ਬੇਲੀ ਵੀ ਆ ਨਿੱਕੇ ਲਾ ਤੋਂ, ਤੇ ਇਹ ਮਿਸਤਰੀ ਵੀ ਆ, ਜਦੋਂ ਲੋੜ ਪੈਂਦੀ ਹੈ ਤੇ ਸ਼ਹਬਾਜ਼ ਸਾਹਿਬ ਨੂੰ ਸਾਧ ਲਈਦਾ। ਤੁਸੀਂ ਕਰੋ ਜੀ ਕੰਮ, ਬੜੀ ਮਿਹਰਬਾਨੀ। ਅੱਛਾ ਇੱਕ ਨੱਕਾ ਤਾਂ ਹੈ ਨਾ ਜੀ ਇਹ ਬਣਾ ਰਹੇ, ਤੇ ਇੱਕ ਇਹਨਾਂ ਨੇ ਬਣਾਇਆ ਪਿਛਾਂ, ਹਾਂਜੀ ਉਹਦੀ ਨਿਗਾਹ ਮਾਰ ਦਿੰਨੇ ਤੁਹਾਨੂੰ। ਤੇ ਹਾਂਜੀ। ਆ ਚਾਚਾ ਬੂਟਾ ਇਹਦਾ ਦੱਸ ਹੁਣ ਸਾਨੂੰ ਅਸੀਂ ਦੱਸਦੇ ਹਾਂ ਜੀ। ਦੱਸੋ ਜੀ। ਇਹ ਦੇਖੋ ਨਾ ਜੀ, ਇਹ ਹੁਣ ਇਹਨਾਂ ਨੇ ਨਾ ਇੱਥੇ ਇੱਕ ਕਿਸਮ ਦਾ ਨਾ ਖੁਰਾ ਬਣਾ ਲੈਣਾ, ਜਿਵੇਂ ਚਬੱਚਾ ਹੁੰਦਾ। ਅੱਛਾ ਜੀ। ਆ ਜਿਹੜਾ ਨੱਕਾ ਲਾਇਆ ਇਹਨਾਂ ਨੇ, ਹਾਂ ਇਹ ਲਾਇਆ ਇਧਰੋਂ ਪਾਣੀ ਜਿਹੜਾ ਐ ਨੂੰ ਆਣਾ ਨਾ ਜੀ, ਹਾਂਜੀ ਉਹਨੂੰ ਰੋਕਣ ਵਾਸਤੇ। ਇਧਰੋਂ ਪਾਣੀ ਜਿਹੜਾ ਐ ਨੂੰ ਆਣਾ ਨਾ, ਆ ਅੱਗੇ ਇਹਨਾਂ ਨੇ ਨੱਕਾ ਲਾ ਦੇਣਾ, ਆ ਟੋਕਾਂ ਖੋਲ ਲੈਣੀਆਂ, ਆ ਇੱਧਰ ਨੂੰ ਵੀ ਪਾਣੀ ਲਾਣਗੇ, ਇੱਧਰ ਨੂੰ ਵੀ ਪਾਣੀ ਲਾਣਗੇ। ਅਗਰ ਇਹਨਾਂ ਨੇ ਪਿਛਲਾ ਪਾਣੀ ਨਹਿਰ ਵਾਲਾ ਲਾਣਾ, ਤੇ ਫਿਰ ਆ ਨੱਕਾ ਲਾਇਆ ਇਹਨਾਂ ਨੇ, ਇਹਦਾ ਢੱਕਣ ਬੰਦ ਕਰ ਦੇਣਾ। ਇੱਧਰ ਨੂੰ ਪਾਣੀ ਲਾ ਲੈਣ ਤਾਂ ਲਾ ਲੈਣ, ਜੇ ਇੱਧਰ ਨੂੰ ਲਾਣਾ ਤਾਂ ਆਪਣਾ ਲਾ ਲੈਣ ਜੀ। ਜਿੱਧਰ ਨੂੰ ਇਹਨਾਂ ਦੀ ਮੌਜ ਆ, ਫਿਰ ਦੋ ਪਾਸੇ ਨੂੰ ਪਾਣੀ ਲਾ ਸਕਦੇ ਇਹ ਜੀ ਚੌਕ ਬਣ ਇਹ ਗਿਆ। ਚੌਕ ਆ ਜੀ, ਹਾਂਜੀ। ਇਹ ਪਾਣੀ ਦਾ ਚੌਕ ਆ। ਹਾਂਜੀ। ਵਾਹ ਉਸਮਾਨ ਸਾਹਿਬ। ਅੱਛਾ ਉਸਮਾਨ ਸਾਹਿਬ, ਮੈਂ ਹੋਰ ਸੌਖਾ ਕਰ ਦਵਾਂ ਜੀ। ਜਿੱਥੇ ਲੱਗੇ ਹੋਣਗੇ 2 ਨੱਕੇ, ਹਾਂਜੀ। ਉੱਥੇ ਢੱਕਣ 1 ਹੋਊਗਾ। ਜਿੱਥੇ ਲੱਗੇ ਹੋਣਗੇ 4, ਉੱਥੇ ਢੱਕਣ 2 ਦੋ। ਹੁਣ ਗੱਲ ਸਮਝ ਆ ਗਈ। ਹੁਣ ਜਿੱਥੇ 2 ਲੱਗੇ ਹੋਣਗੇ, ਉੱਥੇ 1 ਤਾਂ ਹੋਊਗਾ ਵੀ 1 ਬੰਦ ਤੇ 1 ਚੋਂ ਪਾਣੀ ਜਾ ਰਿਹਾ। ਅੱਛਾ 2 ਫਿਰ 3 ਢੱਕਣ ਹੋਣਗੇ ਨਾ, ਖੋਲਣਾ ਤੇ ਇੱਕ ਪਾਸੇ ਆ, ਨਹੀਂ ਖੋਲਣਾ ਤਾਂ ਆਪਾਂ ਇੱਕ ਪਾਸੇ ਆ ਨਾ। ਢੱਕਣ 1 ਹੋਊਗਾ, ਹਾਂ। ਖੁੱਲਾ ਇੱਕ ਹੋਊਗਾ, 3 ਬੰਦ ਹੋਣਗੇ। ਇੱਕ ਪਾਸੋਂ ਆ ਰਿਹਾ, ਇੱਕ ਪਾਸੇ ਜਾ ਰਿਹਾ। 2 ਰਾਹ ਹੋ ਗਏ ਖੁੱਲੇ, ਤੀਸਰਾ ਬੰਦ। 3 ਨੱਕਿਆਂ 'ਚ ਢੱਕਣ 1 ਹੋਊਗਾ। ਹਾਂ ਸਮਝ ਆਈ? ਨਾ ਢੱਕਣ 2 ਚਾਰਾਂ 'ਚ- ਹੋਣਗੇ, ਤਿੰਨ ਨੱਕੇ ਹੋਣਗੇ ਨਾ, ਢੱਕਣ 2 ਹੋਣਗੇ, ਓਹੋ ਚਾਚਾ, ਇੱਕ ਖੁੱਲਾ ਰਹੂਗਾ ਤੀਸਰਾ। ਨਹੀਂ ਹਾਂ ਜਿੱਧਰੋਂ ਆ ਰਿਹਾ ਉਹ ਵੀ ਤਾਂ ਖੁੱਲਾ। ਹੁਣ ਵੀ ਮਿਸਾਲ ਖੁੱਲਾ। ਆ, 1 ਮਿੰਟ ਆ ਹਾਂ। 1 2 3 ਹਾਂਜੀ, ਹਾਂਜੀ। ਇੱਥੇ ਢੱਕਣ 1 ਹੋਊਗਾ। ਹਾਂਜੀ ਇੱਕ ਕਿੱਦਾਂ ਹੋਊਗਾ। ਉਹ ਬੰਦ ਕੀਤਾ, ਇਧਰੋਂ ਪਾਣੀ ਆ ਰਿਹਾ ਤੇ ਇਹਦੇ ਹਾਂ, ਚ ਜਾ ਰਿਹਾ। ਇਹ ਜਾ ਰਿਹਾ ਜੀ। ਜਿੱਥੇ ਆ ਗਏ 4, ਹਾਂਜੀ। ਉੱਥੇ ਢੱਕਣ 2 ਦੋ। ਇੱਕ ਚੋਂ ਆ ਰਿਹਾ, ਇੱਕ ਚ ਜਾ ਰਿਹਾ, 2 ਬੰਦ। 2 ਬੰਦ। ਲੈ ਇੰਨੀ ਕੀ ਗੱਲ ਆ। ਹੁਣ ਆ ਦੇਖੋ ਜੀ, ਆ ਨੱਕਾ ਤੇ ਆ ਨੱਕਾ, ਇਹਨਾਂ ਦੋਵਾਂ ਨੱਕਿਆਂ ਦਾ ਸਾਈਜ਼ ਇੱਕ ਆ। ਹਾਂਜੀ ਇਹਦਾ ਇੱਕ ਢੱਕਣ 2 ਨੱਕਿਆਂ ਦਾ ਹੋ ਗਿਆ। ਇੱਧਰ ਲਾਣਾ ਇੱਧਰ ਲਾ ਦਿਓ, ਇਧਰੋਂ ਕੱਢ ਕੇ ਇੱਧਰ ਲਾਣਾ ਇੱਧਰ ਲਾ ਦਿਓ। ਇਹ ਚਾਚਾ ਖਾਲਾ, ਹਾਂਜੀ ਇਹ ਨੱਕੀਆਂ ਖਾਲੇ ਦੇ, ਖਾਲੇ ਦੇ ਇਹਨਾਂ ਨੂੰ ਟੋਕਾਂ ਗਿਣਾਂਗੇ। ਇਹਨਾਂ ਆ ਟੋਕਾਂ ਜੀ 2। ਇਹ ਜੈਂਟਲੀ ਦਾ ਕੰਮ ਹੋ ਰਿਹਾ। ਹਾਂਜੀ, ਹਾਂਜੀ। ਇਹ ਬਾਹਰਲੇ ਮੁਲਕ ਦਾ ਕੰਮ ਹੋ ਰਿਹਾ। ਹਾਂ। ਇੱਥੇ ਕਈ ਤੋਂ ਬਗੈਰ ਦਿਨ ਟੋਕ ਛੱਡਣੀ ਦੇ, ਹਾਂ ਟੋਕ ਦੇ। ਟੋਕ ਛੱਡਣੀ ਆ, ਬਸ ਬਸ ਬਸ। ਹਾਂਜੀ
ਲਓ ਜੀ ਇੱਕ ਨੱਕਾ ਅਸੀਂ ਆਹ ਲਾਇਆ ਤੇ ਆਹ ਉਹਦਾ ਢੱਕਣ ਪਿਆ ਜਾਂ ਇਹਨੂੰ ਫੱਟਾ ਕਹਿ ਲਓ ਹਾਂਜੀ ਹਾਂਜੀ ਤੇ ਇਦਾਂ ਸਿੱਧਾ ਜਾਣ ਨੂੰ ਤੇ ਐ ਨੂੰ ਜਾਣ ਨੂੰ ਹਾਂਜੀ। ਬੜੀ ਮੌਜ ਆ ਜੀ। ਇਹ ਖਰਚਾ ਚਲੋ ਹੋ ਗਿਆ, ਇੱਕ ਮਿਸਾਲ ਆ। ਇਹ ਸਾਰਾ ਕੁਝ ਅਸੀਂ ਤੁਹਾਨੂੰ ਦੱਸਿਆ ਸੀ ਵੀ 2 ਲੱਖ ਰੁਪਏ ਦੇ ਵਿੱਚ ਹੋਇਆ ਤੇ 2 ਲੱਖ ਦੇ ਵਿੱਚ ਇਹ ਮੌਜ ਬਣ ਗਈ ਤੇ ਇਹ ਦੁੱਖ ਮੁੱਕ ਗਏ। ਹਾਂਜੀ ਆ ਬਹੁਤਾ ਟੂਬਲ ਦਾ ਅਸੀਂ ਪਾਣੀ ਪੁੱਠੇ ਪਾਸੇ ਨੂੰ ਜਾਣਾ, ਤੁਹਾਡਾ ਸਿੱਧੇ ਪਾਸੇ ਨੂੰ ਵੀ ਜਾਵੇ ਤਾਂ ਵੀ ਆ ਖਾਲਾ ਲਾਓ ਔਖੇ ਸੌਖੇ ਔਖੇ ਜਿਵੇਂ ਸੌਖੇ ਵੀ। ਬੜੀ ਮੌਜ ਹੈ ਇਹਦੀ। ਤੇ ਉਸਮਾਨ ਸਾਹਿਬ ਇੱਕ ਦਿਨ ਗੱਲ ਕਰਦੇ ਸੀ, ਕਹਿੰਦੇ ਵੀ ਆ ਨੱਕਿਆਂ ਦੀ ਥਾਂ ਤੇ ਨਾ ਬਾਲਟੀ ਫਸਾ ਦਿਓ ਅੱਛਾ ਇੱਟਾਂ ਦੇ ਵਿੱਚ ਅੱਛਾ ਤੇ ਦੂਈ ਬਾਲਟੀ ਉਹਦੇ ਵਿੱਚ ਪਾ ਦਿਓ। ਵਾਹ 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 ਕੰਮ ਉਹ ਠੀਕ ਆ, ਨਹੀਂ, ਕੰਮ ਤਾਂ ਠੀਕ ਆ। ਸੌਖਾ ਜਿਵੇਂ ਇਹ ਦੱਸ ਰਹੇ ਸੀ, ਹਾਂ। ਇਹਨਾਂ ਨੇ ਕਿਤੇ ਦੇਖਿਆ ਹੋਣਾ। ਦੇਖਿਆ ਹੋਣਾ ਪਰ ਮੈਂ ਕਿਹਾ ਜੀ ਸਾਡੇ ਇੱਥੇ ਨਾ ਨੰਗ ਦੇ ਟੱਪ ਤੇ ਬਾਲਟੀ ਮੋਢੇ ਤੇ ਰੱਖਣੀ ਤਾਂ ਹੋ ਗਿਆ। ਉਹ ਕੰਮ ਹੈ ਸਸਤਾ, ਆ ਬਾਲਟੀ ਲਿਆ ਨਾ ਭਰਾ। ਬਾਲਟੀ ਵਾਲਾ ਕੰਮ ਸਸਤਾ ਪੈਂਦਾ। ਹਾਂਜੀ ਇਹ ਤਾਂ ਬਹੁਤ ਮਹਿੰਗਾ ਨੱਕਾ ਲਾਣਾ ਇਦਾਂ ਤਾਂ ਹੁਣ ਮੇਰੇ ਖਿਆਲ 1000 ਰੁਪਏ ਦਾ ਤਾਂ ਨੱਕਾ ਹੀ ਹੋਣਾ ਜੀ ਇਹ 1200 ਦਾ ਆ ਮੇਰਾ ਪੁੱਤ ਹੀ ਇਹ ਇਦਾਂ ਉਹ ਇੱਕ ਬਾਲਟੀ ਇੱਥੇ ਨਾ ਮਤਲਬ ਹਾਂ ਇੱਕ ਬਾਲਟੀ ਇਹਦੇ ਵਿੱਚੋਂ ਅਸੀਂ ਮੋਰੀ ਕਰ ਦੇਣੀ, ਹਾਂ ਆ ਤਲਾ ਕੱਢ ਦੇਣਾ ਕੱਢ ਦੇਣਾ, ਤੇ ਦੂਈ ਬਾਲਟੀ ਜਦੋਂ ਬੰਦ ਕਰਨਾ ਤੇ ਵਿੱਚ ਫਸਾ ਪਾਣੀ ਨਹੀਂ ਦੇਣਾ। ਨਿਕਲਣਾ ਉੱਥੋਂ। ਮੈਂ ਪਾਣੀ ਗੱਲ ਕਿੱਥੇ ਜਾਣਾ ਜੀ, ਪਾਣੀ ਗੱਲ ਨਹੀਂ ਮੈਂ ਨਿਕਲਦਾ। ਮੰਨਦਾ ਜੀ ਕੰਮ ਹਾਂ। ਠੀਕ ਆ, ਪਰ ਗੱਲ ਇਹ ਆ ਵੀ ਤੁਰੇ ਪਰ ਉਹ ਜਾਂਦੇ ਕੰਮ ਬੰਦੇ ਪਾਏਦਾਰ ਨਹੀਂ। ਪਾਏਦਾਰ ਕੀ ਜਦੋਂ ਬਾਲਟੀ ਨਹੀਂ ਰਹਿਣੀ ਹਾਂ ਬਾਲਟੀ ਵਾਲਾ ਕੰਮ ਹਾਂ। ਪਾਏਦਾਰ ਨਹੀਂ ਹੈ ਇੱਥੇ ਉਦਾਂ ਨਾ- ਸਾਡੇ ਨਾ ਜੀ ਉਹ ਬਾਜ ਨਸ਼ਈ ਨਸ਼ੂਈ ਵੀ ਫਿਰਦੇ ਆ, ਉਹਨਾਂ ਨੂੰ ਤਾਂ ਇਦਾਂ ਦੀ ਸ਼ੈ ਲੱਭਣੀ ਲੱਭਣੀ ਚਾਹੀਦੀ ਆ। ਕਿਉਂ ਸਾਡੇ ਇੱਥੇ ਕੋਈ ਹੈ ਤਾਂ ਹੈ ਨਹੀਂ ਕੋਈ ਹਾਂਜੀ ਪੁੱਛਦਾ ਹਾਂਜੀ ਤੇ ਬਸ ਉਹ ਤਾਂ ਕਰਕੇ ਫਿਰ ਇਹ ਪੱਕਾ ਕੰਮ ਕਰੋ। ਹਾਂਜੀ, ਹਾਂਜੀ। ਇੱਥੇ ਨੱਕਿਆਂ ਦੇ ਢੱਕਣ ਨੇ ਜਿਹੜੇ ਆ ਫੱਟੇ ਇਹ ਲੈ ਚੱਕ ਕੇ ਜਾਂਦੇ ਲੋਕੀ, ਆ ਢੱਕਣ ਲੈ ਜਾਂਦੇ ਲੋਕੀ। ਹਾਂ, ਇਹ ਚੱਕ ਕੇ ਲੈ ਹਾਂਜੀ, ਜਾਂਦੇ। ਇਹ ਲੈ ਜਾਂਦੇ ਚੱਕ ਕੇ। ਹਾਂ ਵਿੱਚ ਤੇ ਹੈ ਕੀ ਹੈ ਬੰਦਾ ਪੁੱਛੇ। ਤਾਰਾਂ ਤੂਰਾਂ ਜੀਆਂ ਆ 20 ਰੁਪਏ ਦਾ ਵੇਖਦਾ ਹੋਣਾ ਤਾਰਾ ਮਸਾਂ ਪੂਰਾ। ਮਸਾਂ 20 ਦਾ। ਤੇ ਉਹਦੇ ਮਗਰ ਨੱਕਾ ਐਡਾ ਚੱਕ ਕੇ ਲੈ ਜਾਂਦਾ। ਹਾਂਜੀ ਆ ਜੀ 2026 ਲਿਖਤਾ ਮਿਸਤਰੀ ਨੇ। ਹਾਂਜੀ ਇਦਾਂ ਦਾ ਮਿਸਤਰੀਆਂ ਨੇ ਨਾ ਦੱਸਣਾ ਹੁੰਦਾ ਵੀ ਅਸੀਂ ਪੜ੍ਹੇ ਲਿਖੇ ਆ ਕਿ ਨਹੀਂ ਜੀ। ਹਾਂਜੀ ਹਾਂਜੀ ਇਹਦੀ ਕੁਛ ਤਰੀਕ ਨਾ ਕੁਛ ਲਿਖਦੀ ਤੇ ਲਿਖਦੇ ਆ ਨੱਕਿਆਂ ਦੇ। ਇਹ ਜਿਵੇਂ ਅੰਗਰੇਜ਼ ਦੇ ਲਿਖਿਆ ਹੈ ਨਾ ਪੁਲਾਂ ਤੇ ਇਦਾਂ। ਹਾਂ। ਚਲੋ ਚੰਗਾ ਸ਼ੌਕ ਦੀ ਗੱਲ ਆ। ਅੱਛਾ ਜੀ ਬੜੀ ਮਿਹਰਬਾਨੀ, ਜਿਉਂਦੇ ਵਾਸਤੇ ਰਹੋ ਜੀ, ਦੁਆਵਾਂ 'ਚ ਯਾਦ ਰੱਖਿਓ। ਅਸੀਂ ਇਹ ਸੁਨੇਹਾ ਇਹ ਦਿੱਤਾ ਵੀ ਅਸੀਂ ਇਹ ਕੰਮ ਕੀਤਾ, ਸਾਨੂੰ ਇਹ ਬਾਰੇ 'ਚ ਰਿਹਾ, ਇਹ ਕੰਮ ਠੀਕ ਆ, ਸਾਡੇ ਪਸੰਦ ਆ, ਇਹਦੇ 'ਚ ਕੋਈ ਖੇਚਲ ਨਹੀਂ। ਤੇ ਜੇ ਤੁਹਾਡੇ 'ਚ ਗੁੰਜਾਇਸ਼ ਹੋਵੇ ਥੋੜਾ ਥੋੜਾ ਕਰਕੇ ਤੇ ਇਹ ਖਾਲੇ ਬਣਾਓ ਆਪਦੇ, ਮੌਜ ਚੰਗਣਾ ਖੱਟਣ ਦੀ। ਮੈਂ ਹਾਂਜੀ, ਕਹਿੰਦਾ ਹਾਂਜੀ। ਬੜੀਆਂ ਸ਼ਾਮਾਂ ਤੋਂ ਜਾਨ ਛੁੱਟਦੀ, ਬੜੀ ਮੌਜ ਬਣਦੀ। ਸਾਡੇ ਮੁਰੱਬੇ 'ਚ ਅੱਜ ਲੱਗ ਰਿਹਾ ਸੀ ਖਾਲਾ, ਸਾਨੂੰ ਇੱਕ ਚਾਅ ਵੀ ਸੀਗਾ ਤੇ ਅਸੀਂ ਕਿਹਾ ਚਲੋ ਯਾਰ ਜਿਹੜਾ ਕੰਮ ਅਸੀਂ ਕਰ ਰਹੇ ਹਾਂ, ਜਿਹੜੀ ਸਖਿਆਈ ਅਸੀਂ ਦੇਖੀ ਆ ਵੀ ਉਦੋਂ ਆਹ ਖਾਲਾ ਲਾਇਆ ਸੀ ਨਾ ਤੇ ਇਹਦਾ ਸੁੱਖ ਅਸੀਂ ਦੇਖਿਆ ਤੇ ਤਾਂ ਗਾਂ ਵਧਾ ਰਹੇ ਹਾਂ ਵੀ ਚੰਗਾ ਸੁਨੇਹਾ, ਚੰਗੀ ਸ਼ੈ ਚਾਚਾ ਦੂਸਰਿਆਂ ਤੱਕ ਪਹੁੰਚਣੀ ਚਾਹੀਦੀ। ਪਹੁੰਚਣੀ ਚਾਹੀਦੀ ਹੈ। ਲਾ ਇਸ ਨੀਅਤ ਨਾਲ ਅਸੀਂ ਅੱਜ ਦੀ ਫਿਲਮ ਬਣਾਈ ਹੈ ਵੀ ਚਲੋ ਯਾਰ ਦੂਆਂ ਤੱਕ ਉਹ ਸੁਨੇਹਾ ਪਹੁੰਚ ਜਾਵੇ। ਜੇ ਕੋਈ ਬੰਦਾ ਤੰਗ ਹੋਵੇ ਨਾ, ਹਾਂਜੀ। ਕੋਈ ਕਿੱਲਾ ਉੱਚਾ, ਕੋਈ ਨੀਵਾਂ, ਕੋਈ ਇਦਾਂ ਕਿਸੇ ਗੱਲ 'ਚ ਕੋਈ ਬੰਦਾ ਫਸਿਆ ਹੋਇਆ ਤੇ ਆਹ ਖਾਲਾ ਲਿਆ ਕੇ ਆਪਦਾ ਕੰਮ ਸੂਤ ਕਰ ਲੈ। ਹਾਂ ਕੰਮ ਸੂਤ ਕਰ ਹੁਣ ਜੇ ਸਾਡੇ ਪਾਣੀ ਜੇ ਟੂਬਲ ਜਿਵੇਂ ਲੱਗਾ ਨਾ, ਸਾਡੀ ਜ਼ਮੀਨ ਨੂੰ ਪੁੱਠਾ ਲੱਗਾ ਹੋਇਆ, ਹਾਂ ਪੁੱਠਾ ਲੱਗਾ ਹੈ। ਨਹਿਰ ਦਾ ਪਾਣੀ ਉਧਰੋਂ ਐ ਨੂੰ ਜਾਂਦਾ, ਹਾਂਜੀ, ਅਸੀਂ ਹਾਂਜੀ। ਟੂਬਲ ਦਾ ਇਧਰੋਂ ਉਹਨੂੰ ਲੈ ਕੇ ਉਹਨੂੰ ਜਾਣਾ ਲੈ ਕੇ ਜਾਣਾ ਤੇ ਅਸੀਂ ਖਾਲਾ ਉੱਚਾ ਕਰਕੇ ਬੰਨਦੇ ਸੀ, ਉਹ ਟੁੱਟ ਜਾਂਦਾ ਸੀ। ਅਖੀਰ ਅਸੀਂ ਵੀ ਕਿਸੇ ਦੇ ਲੱਗਿਆ ਦੇਖਿਆ ਤੇ ਆ ਲਿਆ ਕੇ ਟੋਟੇ ਪਾਏ ਆ ਤੇ ਉਧਰ ਦਾ ਸਾਨੂੰ ਸੁੱਖ ਹੋ ਗਿਆ। ਸੁੱਖ ਹੋ ਗਿਆ, ਮੌਜ ਬਣ ਗਈ। ਹੁਣ ਟੁੱਟਣ ਤੋਂ ਜਾਨ ਛੁੱਟ ਗਈ ਪਾਣੀ ਤੋਂ। ਹਾਂਜੀ ਹੁਣ ਬੜਾ ਕੰਮ ਬਿਹਤਰੀਨ ਹੋ ਗਿਆ ਜੀ ਇਹ। ਤੇ ਬਸ ਇਹੀ ਸੁਨੇਹਾ ਸੀ ਜੀ, ਜਿਉਂਦੇ ਵਾਸਤੇ ਰਹੋ, ਜਿੱਥੇ ਰਹੋ ਸੁਖੀ ਰਹੋ, ਰੱਬ ਤੁਹਾਨੂੰ ਸਿਹਤ ਤੰਦਰੁਸਤ ਰੱਖੇ। ਤੇ ਅਸੀਂ ਕਿਹਾ ਵੀ ਚਲੋ ਤੁਹਾਨੂੰ ਅੱਜ ਦਿਖਾ ਦਈਏ। ਦਿਖਾ ਦਈਏ। ਬੜੀ ਮਿਹਰਬਾਨੀ ਜੀ, ਜਿਉਂਦੇ ਵਾਸਤੇ ਰਹੋ। ਬਾਬਲੋਟ।